ਮੈਂ ਕਿਹਾ ਚੱਲ ਠੀਕ ਆ, ਤੇਰੇ ਰਾਹ 'ਚ ਨਹੀਂ ਦਿਖਦਾ। ਮੈਂ ਕਿਹਾ ਚੱਲ ਠੀਕ ਆ ਵੀ ਤੇਰੇ ਰਾਹ 'ਚ ਨਹੀਂ ਦਿਖਦਾ, ਤੈਨੂੰ ਲੋਕਾਂ 'ਚ ਬਹਿ ਕੇ ਮੈਂ ਨਹੀਂ ਪਿੱਟਦਾ, ਤਾਂ ਤੂੰ ਖਾਸ ਆਗੂ ਮੇਰੇ ਲਈ, ਕਿਉਂਕਿ ਐਰੇ ਗੈਰੇ ਤਾਂ ਮੈਂ ਵੀ ਨਹੀਂ ਲਿਖਦਾ। ਜਿਹੜੇ ਜਦੋਂ ਮੈਂ ਫੇਮਸ ਨਹੀਂ ਸੀ ਨਾ, ਮੈਨੂੰ ਕੋਈ ਵੀ ਅਕਸਰ ਮੂੰਹ ਨਹੀਂ ਲਾਉਂਦਾ ਹੈਗਾ ਸੀ। ਪਿੰਡ ਵਾਲਿਆਂ ਦਾ ਰਿਐਕਸ਼ਨ ਜਿਹੜਾ ਨਾ, ਉਹ ਉਹਨੂੰ ਕਈ ਪਿੰਡ ਵਾਲੇ ਮੈਨੂੰ ਸੁਣਦੇ ਵੀ ਪਏ ਹੋਣਗੇ, ਮੂੰਹ 'ਤੇ ਗੱਲ ਕਰਾਂਗੇ, ਕੰਡ ਪਿੱਛੇ ਗੱਲ ਕੀਤੀ ਤੇ ਕਾਹਦੀ ਕੀਤੀ, ਠੀਕ ਹੈ। ਅਤੇ ਉਹਨਾਂ ਦਾ ਰਿਐਕਸ਼ਨ ਕੋਈ ਖਾਸ ਨਹੀਂ ਸੀ। ਆ ਬਾਈ ਕੰਮ ਆ ਜੀ ਖੇਤੀਬਾੜੀ, ਆਪਾਂ ਉਹ ਤੋਂ ਖਾਂਦੇ ਹਾਂ, ਉਹ ਤੋਂ ਹੰਡਾਉਂਦੇ ਹਾਂ, ਉਹ ਤੋਂ ਪਾਉਂਦੇ ਹਾਂ, ਹਰ ਚੀਜ਼ ਯਾਨੀ ਕਿ ਆਪਣੀ ਖੇਤੀ ਦੇ ਸਿਰ 'ਤੇ ਚੱਲਦੀ ਹੈ। ਜ਼ਿਆਦਾਤਰ ਟਰੈਂਡ ਜਿਹੜਾ ਨਾ ਇੰਡੀਆ ਪਾਕਿਸਤਾਨ 'ਚ ਜਾਂ ਇੰਗਲਿਸ਼ ਬੋਲਣ ਵਾਲਾ ਕੋਈ ਬੰਦਾ ਜਿਹੜਾ ਨਾ, ਉਹਨੂੰ ਪੜ੍ਹਿਆ ਲਿਖਿਆ ਸਮਝਦੇ ਆ। ਹਿੰਦੀ ਤਾਂ ਉਹ ਇੱਕ ਜ਼ੁਬਾਨ ਆ। ਮੇਰੇ ਸੱਜਣ ਬੇਲੀਆਂ ਭਰਾਵਾਂ ਸਾਰਿਆਂ ਨੂੰ ਸਲਾਮ ਅਲੈਕੁਮ ਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਡੇ ਕੋਲ ਐਸੇ ਸਾਡੇ ਵੱਡੇ ਭਾਈ ਵੀ ਨੇ, ਬਹੁਤ ਪਿਆਰੇ ਇਨਸਾਨ ਵੀ ਨੇ। ਅੱਜ ਉਹ ਸਾਡੇ ਕੋਲ ਬੜੀ ਮੁਸ਼ਕਲ ਆਏ ਨੇ। ਅਸਲਾਮ ਅਲੈਕੁਮ ਭਾਈ ਜਾਨ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਅਲਹਮਦੁਲਿਲਾ, ਤੁਸੀਂ ਦੱਸੋ? ਫਿਟ ਫਾਟ ਸਰ ਜੀ, ਪਹਿਲੇ ਤਾਂ ਤੁਸੀਂ ਸਾਡੇ ਕੋਲ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਵੀ ਸੱਦਿਆ ਸਾਨੂੰ। ਨਹੀਂ ਸਰ ਜੀ, ਬਹੁਤ ਸ਼ੁਕਰੀਆ ਤੁਹਾਡਾ। ਇਹ ਤੁਹਾਡੀ ਮੁਹੱਬਤ ਹੈ, ਤੁਸੀਂ ਸਾਡੇ ਕੋਲ ਆ ਗਏ। ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਨਾ ਸਾਡੇ ਬਿਲਕੁਲ ਕੋਲ ਦੇ ਆ, ਅਤੇ ਤੁਸੀਂ ਪੋਡਕਾਸਟ ਸ਼ੁਰੂ ਕੀਤੀ। ਹਾਂਜੀ, ਅਤੇ ਦਿਲੋਂ ਖੁਸ਼ੀ ਹੋਈ। ਹਾਲਾਂਕਿ ਮੈਂ ਤੁਹਾਡੇ ਨਾਲ ਦੇ ਪਿੰਡ ਦਾ, ਫਿਰ ਵੀ ਤੁਸੀਂ ਮੇਰੇ ਕੋਲ ਆਉਂਦਿਆਂ ਟਾਈਮ ਲਾ ਦਿੱਤਾ। ਨਹੀਂ, ਤੁਸੀਂ ਬੈਠੇ ਹੁਣ ਲਾਹੌਰ ਆ ਨਾ। ਮੈਂ ਉੱਥੇ ਤੁਹਾਡੇ ਪਿੰਡ ਦੇ ਕੋਲ ਆ, ਤੁਸੀਂ ਇਸ ਟਾਈਮ ਲਾਹੌਰ ਹੋ। ਤਾਂ ਜੀ ਤੁਸੀਂ ਪਹਿਲੇ ਮੈਨੂੰ ਦੱਸੋ ਕਿ ਟਿਕਟੋਕ ਦਾ ਸਫ਼ਰ ਕਿੱਦਾਂ ਸ਼ੁਰੂ ਕੀਤਾ ਆਪਾਂ? ਟਿਕਟੋਕ ਦਾ ਸਫ਼ਰ ਆਸਾਨ ਜਿਹਾ ਸਵਾਲ ਆ ਜੀ। ਟਿਕਟੋਕ ਦਾ ਸਫ਼ਰ ਉਦੋਂ ਸ਼ੁਰੂ ਕੀਤਾ ਜਦੋਂ ਟਿਕਟੋਕ ਸ਼ੁਰੂ ਹੋਇਆ, ਯਾਨੀ ਕਹਿ ਲਓ ਜਦੋਂ ਮਿਊਜ਼ੀਕਲੀ ਨਾਮ ਸੀ ਨਾ ਇਹਦਾ, ਹਾਂਜੀ, ਟਿਕਟੋਕ ਦਾ। ਉਦੋਂ ਮੈਂ ਡਾਊਨਲੋਡ ਕੀਤੀ। ਇੰਸਟਾਗ੍ਰਾਮ ਯੂਜ਼ ਕਰੀਦਾ ਸੀ ਥੋੜ੍ਹਾ ਬਹੁਤ, ਇੰਝ ਹੀ ਕਹਿ ਲਓ ਕਿ ਇਮਰਾਨ ਖਾਨ ਦੇਖ ਲਿਆ, ਉਹਦੇ ਪਰ ਸੈਲੈਬਰਿਟੀਜ਼ ਉੱਥੇ ਹੁੰਦੀ ਸੀ ਨਾ ਜ਼ਿਆਦਾਤਰ, ਇਸ ਕਰਕੇ ਉਹਨੂੰ ਯੂਜ਼ ਕਰਦੇ ਰਹੇ। ਇੱਕ ਦਿਨ ਐਡ ਆਈ ਮਿਊਜ਼ੀਕਲੀ ਦੇ ਨਾਮ ਤੋਂ, ਮੈਂ ਐਵੇਂ ਡਾਊਨਲੋਡ ਕਰ ਲਿਆ ਬੈਠੇ ਬੈਠੇ। ਕੋਈ ਵੀ ਐਪ ਗੇਮ ਨਹੀਂ ਜਿੱਦਾਂ ਡਾਊਨਲੋਡ ਕਰ ਲੈਂਦੇ ਬੰਦਾ, ਉੱਦਾਂ ਹੀ ਡਾਊਨਲੋਡ ਕਰ ਲਿਆ। ਸੋ ਸਕਰੋਲਿੰਗ ਸ਼ੁਰੂ ਹੋ ਗਈ ਉੱਤੇ। ਮੈਨੂੰ ਅੱਛੀਆਂ ਲੱਗੀਆਂ ਵੀਡੀਓਜ਼, ਫਨੀ ਅੰਗਰੇਜ਼ਾਂ ਦੀਆਂ ਵੀਡੀਓਜ਼ ਆਉਂਦੀਆਂ ਹੁੰਦੀਆਂ ਸੀ ਉਦੋਂ ਉੱਤੇ, ਅਤੇ ਮੈਨੂੰ ਮਤਲਬ ਕਿ ਫਨੀ ਵੀਡੀਓਜ਼ ਆਉਣੀਆਂ, ਮੈਨੂੰ ਅੱਛਾ ਲੱਗਣਾ, ਐਵੇਂ ਸਕਰੋਲਿੰਗ ਕਰੀ ਜਾਣੀ। ਇੱਕ ਦਿਨ ਬੈਠੇ ਬੈਠੇ ਨਾ ਉਹ ਪਲੱਸ ਦੇ ਬਟਨ 'ਤੇ ਨੱਪ ਕੇ ਆਪਦੀ ਵੀਡੀਓ ਬਣਾਤੀ ਹੈ, ਠੀਕ ਹੈ। ਸਿੱਧੂ ਭਾਈ ਦਾ ਗਾਣਾ ਲਾ ਤਾ ਉੱਤੇ, ਠੀਕ ਹੈ। ਉਹ ਕੋਈ 100-150 ਲਾਈਕ ਆ ਗਿਆ, ਵਧੀਆ ਲੱਗਿਆ ਮੈਨੂੰ। ਬਸ ਉਸ ਤੋਂ ਬਾਅਦ ਕਹਿ ਲਓ ਕਿ 100-150 ਨੂੰ ਆਪਣਾ ਨਾ ਵਧੀਆ ਸਮਝ ਕੇ ਅੱਗੇ 100-150 ਤੋਂ 200, 250, 300 ਇੱਦਾਂ ਲਾਈਕ ਵੱਧਦੇ ਗਏ। ਕਹਿ ਲਓ ਕਿ ਜਦੋਂ ਮੇਰੇ 1000 ਫੋਲੋਅਰ ਹੋਏ ਸੀ ਨਾ, ਮਜ਼ਾ ਆ ਗਿਆ ਉੱਦਣ ਕਸਮ। 1000 ਫੋਲੋਅਰ ਆਏ, ਮੈਂ ਰਾਤ ਨੂੰ ਬੈਠਾ ਹੋਇਆ ਮੇਰੇ 1000, ਮੈਂ ਕਿਹਾ ਜਦੋਂ 1000 ਹੋਏ ਉਦੋਂ ਸੋਣਾ, ਠੀਕ ਹੈ। ਅਤੇ 1000 ਮੇਰੇ ਵਾਸਤੇ ਬਹੁਤ ਵੱਡੀ ਅਚੀਵਮੈਂਟ ਸੀ। ਮੈਂ ਕਹਿੰਦਾ ਹੁਣ ਕੋਈ ਕਿਸੇ ਦਾ ਮਿਲੀਅਨ ਵੀ ਹੋ ਜਾਵੇ ਨਾ, ਉਹਨੂੰ ਇੰਨੀ ਖੁਸ਼ੀ ਨਹੀਂ ਹੋਏਗੀ ਜਦੋਂ ਨਹੀਂ ਹੁੰਦੀ, ਵਾਕਈ ਨਹੀਂ ਹੁੰਦੀ। ਮੇਰੇ ਜਦੋਂ 1000 ਹੋਏ ਸੀ ਨਾ, ਮੈਨੂੰ ਉਦੋਂ ਖੁਸ਼ੀ ਹੋਈ, ਬਹੁਤ ਜ਼ਿਆਦਾ ਹੋਈ ਸੀ। ਅਤੇ ਕਹਿ ਲਓ ਕਿ ਟਿਕਟੋਕ ਦਾ ਉਦੋਂ ਸਫ਼ਰ ਸ਼ੁਰੂ ਕੀਤਾ ਸੀ ਜਦੋਂ ਟਿਕਟੋਕ ਸ਼ੁਰੂ ਹੋਇਆ। ਫਿਰ ਬਾਅਦ 'ਚ ਇਹ ਟਿਕਟੋਕ ਨਾਮ ਚੇਂਜ ਹੋ ਗਿਆ। ਉਸ ਤੋਂ ਬਾਅਦ ਬਹੁਤ ਦੁਨੀਆ ਮੈਂ ਦੇਖੀ ਜਿਹੜੀ ਆਈ ਟਿਕਟੋਕ 'ਤੇ, ਵੀਡੀਓ ਬਣਾਉਂਦੇ ਗਏ, ਚੱਲਦੇ ਗਏ, ਕੋਈ ਮਸ਼ਹੂਰ ਹੁੰਦੇ ਗਿਆ, ਕੋਈ ਡਾਊਨ ਹੁੰਦੇ ਗਿਆ, ਕੋਈ ਮਸ਼ਹੂਰ ਹੋ ਗਏ, ਫਲੋਪ ਹੋ ਗਏ, ਕੋਈ ਦੁਬਾਰਾ ਮਸ਼ਹੂਰ ਹੋ ਗਏ। ਬੜੀ ਦੁਨੀਆ ਆਈ, ਬੜੀ ਗਈ, ਠੀਕ ਆ। ਆਪਾਂ ਆਪਣੇ ਫਲੋ ਦੇ ਵਿੱਚ ਚੱਲ ਰਹੇ ਹਾਂ, ਅਤੇ ਅੱਲਾ ਖੈਰ ਰੱਖੇ, ਚੱਲਦੇ ਰਹਿਣਾ, ਇੱਦਾਂ ਹੀ ਚੱਲਾਂਗੇ। ਅਤੇ ਸਰ 1000 ਫੋਲੋਵਰ ਤੋਂ ਮਿਲੀਅਨਸ ਫੋਲੋਵਰ ਦਾ ਸਫ਼ਰ ਆਪਣਾ ਕਿੱਦਾਂ ਦਾ ਰਿਹਾ? ਲੋਕਾਂ ਦੀਆਂ ਗੱਲਾਂ ਬਾਤਾਂ, ਕਿਉਂਕਿ ਫੇਮ ਵੀ ਆ ਗਿਆ ਬੰਦੇ ਕੋਲ, ਬੰਦੇ ਕੋਲ ਜਦੋਂ ਫੇਮ ਆਉਂਦਾ, ਬੰਦੇ 'ਚ ਥੋੜ੍ਹੀ ਮੈਂ ਵੀ ਆ ਜਾਂਦੀ। ਬਿਲਕੁਲ ਜੀ। ਜਾਰੀ ਉਹ ਆਪਣਾ ਉਹ 1000 ਤੋਂ ਮਿਲੀਅਨ ਦਾ ਸਫ਼ਰ ਆਪਣਾ ਕਿੱਦਾਂ ਦਾ ਰਿਹਾ? ਮੈਂ ਵਾਲੀ ਗੱਲ ਆ ਨਾ ਜੀ, ਇਹ ਮੈਂ ਤਾਂ ਰੱਬ ਨੇ ਸਭ ਦੇ ਵਿੱਚ ਪਾਈ ਆ। ਸਹੀ ਗੱਲ ਕਿ ਹਰ ਬੰਦਾ ਕਹਿੰਦਾ ਯਾਰ ਮੈਂ ਹੀ ਹਾਂ, ਅਤੇ ਬਾਕੀ ਮੇਰੇ ਵਿੱਚ ਥੋੜ੍ਹੀ ਘੱਟ ਆ, ਮੈਂ ਇਹ ਕਹਿਣਾ ਚਾਹਾਂਗਾ। ਕਿਉਂਕਿ ਆਪਾਂ ਇੱਕ ਹੁੰਦਾ ਨਾ ਖੁਦ ਡਾਊਨ ਟੂ ਅਰਥ, ਆਪਣਾ ਦਿਲ ਵੀ ਡਾਊਨ ਟੂ ਅਰਥ ਹੀ ਆ। ਸਮਝ ਲਾ ਕਿ ਆਪਣਾ ਦਿਲ ਹੁੰਦਾ ਕਿ ਯਾਰ ਕੋਈ ਬੰਦਾ ਇਹ ਨਾ ਸਮਝੇ ਯਾਰ ਇਹਦੇ ਵਿੱਚ ਆਹ ਚੀਜ਼ ਆ ਗਈ, ਠੀਕ ਆ। ਬੜੀ ਕੋਸ਼ਿਸ਼ ਕਰਨ ਤੋਂ ਬਾਅਦ ਇਸ ਚੀਜ਼ ਤੋਂ ਬਚੇ, ਠੀਕ ਆ। ਕਿਉਂਕਿ ਜਦੋਂ ਐਪਰੀਸੀਏਸ਼ਨ ਮਿਲਦੀ ਸੀ, ਐਪਰੀਸੀਏਸ਼ਨ ਤਾਂ ਖੈਰ ਬਾਅਦ 'ਚੋਂ ਮਿਲਣੀ ਸ਼ੁਰੂ ਹੋਈ। ਪਹਿਲੇ ਜਦੋਂ ਸੀ ਨਾ ਟਿਕਟੋਕ ਤੋਂ, ਜਦੋਂ ਆਪਾਂ ਟਿਕਟੋਕ ਬਣਾਉਣੀ ਸ਼ੁਰੂ ਕੀਤੀ, ਉਸ ਟਾਈਮ ਤੱਕ ਕਹਿ ਲਓ ਟਿਕਟੋਕ ਬਣਾਉਣ ਵਾਸਤੇ ਬਾਹਰ ਜਦੋਂ ਜਾਣਾ ਨਾ ਪਿੰਡੋਂ, ਠੀਕ ਹੈ, ਪਿੰਡ ਦੇ ਵਿੱਚ ਨਹੀਂ ਬਣਾਉਣੀ ਕਿ ਕੋਈ ਵੇਖੇਗਾ ਕਿ ਫੋਟੋ ਬਣਾਉਣ ਡਿਆ, ਉਹ ਫੋਟੋ ਬਣਾਉਣ ਡਿਆ, ਫਲਾਣਾ ਫੋਟੋ ਬਣਾਉਣ ਡਿਆ, ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲਣੀਆਂ। ਪਿੰਡੋਂ ਬਾਹਰ ਜਾਣਾ, ਫਿਰ ਦੇਖਣਾ ਉਹ ਕੋਈ ਮੋਟਰਸਾਈਕਲ ਆ ਰਿਹਾ, ਮੋਟਰਸਾਈਕਲ ਲੰਘ ਜਾਵੇ ਨਾ, ਠੀਕ ਆ, ਉਹ ਫਿਰ ਬਣਾਈ ਫਿਰ ਬਣਾਈ, ਮੋਬਾਇਲ ਜੇਬ 'ਚ ਪਾ ਲਾ ਉਨੀ ਦੇਰ, ਠੀਕ ਹੈ। ਇਹੋ ਜਿਹੀਆਂ ਸਿਚੁਏਸ਼ਨਾਂ ਵੀ ਫੇਸ ਕੀਤੀਆਂ ਮੈਂ। ਪਿੰਡੋਂ ਬਾਹਰ ਨਿਕਲ ਕੇ ਵੀਡੀਓਜ਼ ਬਣਾਉਣੀਆਂ, ਖੈਰ ਉਹ ਚੱਜ ਦੀ ਬਣਨੀ, ਕੋਈ ਨਾ ਬਣਨੀ, ਠੀਕ ਹੈ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਾਫੀ ਫੇਸ ਕੀਤੀਆਂ। ਉਸ ਤੋਂ ਬਾਅਦ ਆਹਿਸਤਾ ਗਰੋ ਹੁੰਦੇ ਗਏ, ਠੀਕ ਆ। ਲੋਕ ਆਉਣ ਲੱਗ ਗਏ ਪਿੰਡ ਮਿਲਣ ਵਾਸਤੇ ਮੈਨੂੰ।
ਸਭ ਤੋਂ ਪਹਿਲਾਂ ਜਿਹੜਾ ਮੇਰਾ ਯਾਰ ਬੇਲੀ ਅੱਜ ਵੀ ਮੇਰੇ ਨਾਲ ਆ, ਠੀਕ ਆ, ਉਹ ਇਸ ਟਾਈਮ ਦੁਬਈ ਬੈਠਾ, ਠੀਕ ਆ, ਉਹ ਮੈਨੂੰ ਮਿਲਣ ਆਇਆ ਸੀ, ਸਫਿਆਨ ਮੁਗਲ, ਠੀਕ ਆ। ਉਹ ਅੱਜ ਵੀ ਮੇਰੇ ਨਾਲ ਆ, ਕਿਉਂਕਿ ਆਪਾਂ ਉਹਨੂੰ ਭੁੱਲ ਨਹੀਂ ਸਕਦੇ ਭੁੱਲ ਕਦੀ ਨਹੀਂ ਵੀ, ਸਕਦੇ। ਠੀਕ ਆ। ਪਹਿਲਾ ਬੰਦਾ ਉਹ ਸੀ ਜਿਹੜਾ ਮੈਨੂੰ ਟਿਕਟੋਕ ਤੋਂ ਦੇਖ ਕੇ ਮੈਨੂੰ ਮਿਲਣ ਆਇਆ ਸੀ, ਵਾਹ। ਠੀਕ ਆ। ਅਤੇ ਉਹ ਮੈਨੂੰ ਬੜੀ ਖੁਸ਼ੀ ਹੋਈ, ਮੇਰੇ ਅੱਬਾ ਜੀ ਨੂੰ ਮਿਲੇ, ਠੀਕ ਆ। 2-3 ਯਾਰ ਬੇਲੀ ਸੀ, ਉਹ ਸੁਲਝੇ ਹੋਏ ਮੁੰਡੇ ਉਹ, ਠੀਕ ਆ। ਅਤੇ ਉਹਨਾਂ ਨੇ ਆਪਣਾ ਤਾਰਫ ਕਰਾਇਆ ਅੱਬੂ ਨੂੰ, ਅਸੀਂ ਇੱਦਾਂ ਉੱਥੇ ਰਹਿੰਦੇ ਹਾਂ ਅਤੇ ਅਸੀਂ ਟਿਕਟੋਕ ਤੋਂ ਦੇਖ ਕੇ ਆਏ ਹਾਂ। ਅੱਬੂ ਕਹਿੰਦੇ ਕਿ ਇਹ ਕੀ ਬਣਾਉਂਦਾ ਵੀਡੀਓਜ਼, ਇੱਥੇ ਫਿਰਦਾ ਉੱਥੇ, ਯਾਨੀ ਕਿ ਮੁੰਡੇ ਪਤਾ ਨਹੀਂ ਕਿੱਥੋਂ ਆਏ ਵਿਚਾਰੇ, ਹਾਂਜੀ। ਠੀਕ ਆ, ਉਹ ਵੀ ਤਸਵੀਰਾਂ ਬਣਾਉਣ ਵਾਸਤੇ, ਵੀ ਇਹ ਕਿੱਥੋਂ ਕਿਹੜੇ ਚੱਕਰ ਨੂੰ ਪੈ ਗਏ। ਫਿਰ ਕਹਿ ਲਓ ਕਿ ਮੇਰਾ ਜਿਹੜਾ ਪਹਿਲੇ ਹੈਗਾ ਸੀ ਨਾ ਕੰਟੈਂਟ ਸੀ ਜਿਹੜਾ, ਉਹ ਹੈਗਾ ਸੀ ਟਰੈਕਟਰਾਂ ਦਾ, ਹਾਂਜੀ। ਖੇਤੀਬਾੜੀ, ਕਹਿ ਲਓ ਇੱਕ ਪੰਜਾਬ ਨੂੰ ਤਰੀਕੇ ਨਾਲ ਦਿਖਾਉਣਾ, ਦਿਖਾਉਣਾ। ਠੀਕ ਹੈ। ਤਰੀਕੇ ਨਾਲ ਦਿਖਾਉਣ ਦਾ ਮਤਲਬ ਇਹ ਹੈ ਕਿ ਡਿਫਰੈਂਟ ਐਂਗਲਸ ਨਾਲ ਵੀਡੀਓਜ਼ ਲੈਣੀਆਂ, ਸ਼ਾਰਟਸ ਲੈਣੇ, ਉੱਧਰੋਂ ਐਂ ਜੋੜਤਾ, ਉੱਧਰੋਂ ਐਂ ਜੋੜਤਾ, ਟਰੈਕਟਰ ਦੇ ਨਾਲ ਕੋਈ ਪੰਗੇ ਸ਼ੰਗੇ ਲੈ ਲੈਣੇ। ਮਤਲਬ ਇਹ ਹੈ ਕਿ ਟਿਕਟੋਕ ਬਣਾਉਣ ਤੋਂ ਪਹਿਲੇ ਇਹ ਆਪਾਂ ਨੂੰ ਸ਼ੌਕ ਸੀਗਾ। ਹਾਂਜੀ, ਫੋਟੋਗ੍ਰਾਫੀ ਦਾ। ਫੇਸਬੁੱਕ ਸੀ ਪਹਿਲੇ, ਹਾਂ। ਫੇਸਬੁੱਕ 'ਤੇ ਫੋਟੋਜ਼ ਬਣਾਉਣੀਆਂ, ਐਵੇਂ ਐਡੀਟਿੰਗ 'ਤੇ ਲੱਗੇ ਰਹਿਣਾ, ਕਦੇ ਵਾਲ ਵੱਡੇ ਕਰ ਲੈਣੇ ਆਪਦੇ, ਕਦੇ ਸ਼ਰਟਾਂ ਦੇ ਰੰਗ ਬਦਲ ਲੈਣੇ, ਇਹੋ ਜਿਹੀ ਐਡੀਟਿੰਗ ਦਾ ਸ਼ੌਕ ਸੀ। ਫਿਰ ਉਸ ਤੋਂ ਬਾਅਦ ਟਰੈਕਟਰਾਂ ਦੀਆਂ ਵੀਡੀਓਜ਼ ਵਗੈਰਾ ਬਣਾਉਣੀਆਂ, ਉਹਨੂੰ ਅੱਛਾ ਇੱਕ ਰਿਜ਼ਲਟ ਦੇਣਾ, ਫਿਰ ਉੱਤੇ ਸਿੱਧੂ ਭਾਜੀ ਦਾ ਗਾਣਾ ਲਾ ਦੇਣਾ ਕੋਈ ਨਾ ਕੋਈ, ਅਤੇ ਅੱਛੇ ਵਿਊਜ਼ ਆਉਣੇ, ਲੋਕਾਂ ਨੇ ਬਹੁਤ ਪਿਆਰ ਦੇਣਾ। ਪਹਿਲੇ ਮੇਰੀ ਫੇਸ ਵੈਲਿਊ ਬਿਲਕੁਲ ਨਹੀਂ ਸੀ। ਫਿਰ ਮੈਂ ਜਿਹੜਾ ਹੈਗਾ ਨਾ ਆਹਿਸਤਾ ਫਿਰ ਮੈਂ ਇੰਡੀਅਨਸ ਸ਼ਾਇਰੀਆਂ ਬਹੁਤ ਸੁਣਦਾ ਹੁੰਦਾ ਸੀ, ਪੰਜਾਬੀ ਸ਼ਾਇਰੀਆਂ ਜਿਹੜੀਆਂ ਨਾ, ਉਹ ਅਕਸਰ ਗੱਲਾਂ ਇਹੋ ਜਿਹੀਆਂ ਹੁੰਦੀਆਂ ਸੀ ਜਿਹੜੀਆਂ ਦਿਲ ਨੂੰ ਲੱਗਦੀਆਂ ਸੀ ਮੇਰੇ, ਠੀਕ ਆ। ਮੋਟੀਵੇਸ਼ਨ ਮਿਲਦੀ ਸੀ ਮੈਨੂੰ। ਨਹੀਂ, ਮੈਂ ਤਾਂ ਹੁਣ ਤੱਕ ਜਿੰਨੀਆਂ ਵੇਖੀਆਂ ਤੁਹਾਡੀਆਂ ਸ਼ਾਇਰੀਆਂ ਸਾਰੀਆਂ ਸੈਡ ਹੀ ਹੁੰਦੀਆਂ, ਕਿੱਦਾਂ ਕਿ ਤੁਹਾਨੂੰ ਬਹੁਤ ਵੱਡਾ ਕੋਈ ਰੋਗ ਲੱਗਿਆ ਹੋਇਆ ਮੁਹੱਬਤ 'ਚ। ਨਹੀਂ ਸਰ, ਇਹੋ ਜਿਹਾ ਕੁਛ ਨਹੀਂ ਹੈ। ਰੋਗ ਜਿਹੜਾ ਹੈਗਾ ਨਾ, ਉਹ ਜਿਹੜੀਆਂ ਸੈਡ ਸ਼ਾਇਰੀਆਂ, ਉਹ ਇੱਕ ਹੋਰ ਚੀਜ਼ ਆ। ਜਿਹੜਾ ਮੋਟੀਵੇਸ਼ਨ ਆ, ਮੇਰਾ ਮੇਨ ਮੋਟਿਵ ਹੈਗਾ ਅਗਲੇ ਨੂੰ ਮੋਟੀਵੇਟ ਕਰਨਾ। ਯਾਰ ਮਿਹਨਤ ਕਰਨੀ ਚਾਹੀਦੀ ਆ, ਰੁਕਣਾ ਨਹੀਂ ਚਾਹੀਦਾ। ਇਹ ਜ਼ਿੰਦਗੀ ਵੀ ਨਹੀਂ ਰੁਕਦੀ, ਤੁਸੀਂ ਵੀ ਨਾ ਰੁਕੋ, ਚੱਲਦੇ ਰਹੋ। ਇੱਕ ਦਿਨ ਤੁਹਾਨੂੰ ਆਪਣੀ ਮੰਜ਼ਿਲ ਮਿਲ ਹੀ ਜਾਏਗੀ। ਮੰਜ਼ਿਲ ਤਾਂ ਖੈਰ ਆਪਣੀ ਕਬਰ ਹੀ ਆ, ਅਤੇ ਬਟ ਜ਼ਿੰਦਗੀ 'ਚ ਕੁਛ ਇਹੋ ਜਿਹਾ ਕਰਕੇ ਜਾਓ ਕਿ ਤੁਹਾਨੂੰ ਲੋਕ ਪਿੱਛੋਂ ਯਾਦ ਰੱਖਣ। ਹਾਂ, ਇੱਕ ਸੰਧੂ ਹੁੰਦਾ ਸੀ, ਲੋਕ ਯਾਦ ਰੱਖਣਗੇ। ਹਾਂਜੀ। ਅਤੇ ਸਰ ਜੀ, ਆਪਣੀ ਫੈਮਿਲੀ ਦਾ ਕੀ ਸੀਗਾ ਰਿਐਕਸ਼ਨ ਜਦੋਂ ਤੁਹਾਨੂੰ ਫੇਮ ਮਿਲਿਆ? ਤੁਹਾਨੂੰ ਲੋਕ ਬਾਹਰੋਂ ਆਉਂਦੇ ਸੀ ਮਿਲਣ, ਠੀਕ ਹੈ, ਤੁਹਾਨੂੰ ਰੋਜ਼ ਦੇ ਕੋਈ 100 ਬੰਦਾ ਮਿਲਣ ਆ ਰਿਹਾ, ਫੋਟੋਆਂ ਲੈ ਰਿਹਾ, ਅਤੇ ਉਹ ਆਪਣੀ ਫੈਮਿਲੀ ਦਾ ਅਤੇ ਪਿੰਡ ਵਾਲਿਆਂ ਦਾ ਕੀ ਸੀਗਾ ਕਿ ਯਾਰ ਇਹਨੇ ਕੀ ਕੰਮ ਸਟਾਰਟ ਕਰ ਲਿਆ? ਫੈਮਿਲੀ ਦਾ ਰਿਐਕਸ਼ਨ ਅੱਛਾ ਸੀ, ਫੈਮਿਲੀ ਦਾ ਭਾਈ ਸਪੋਰਟਿਵ ਸੀ ਸਾਰਾ, ਯਾਨੀ ਕਿ ਠੀਕ ਸੀ। ਅੱਬਾ ਜੀ ਸੋਚਦੇ ਹੁੰਦੇ ਸੀ ਕਦੇ ਕਦੇ ਵੀ ਕਿਹੜੇ ਕੰਮਾਂ 'ਚ ਪਿਆ, ਆਪਾਂ ਜ਼ਿਮੀਂਦਾਰ ਬੰਦੇ, ਮਿਹਨਤ ਕਰਨ ਵਾਲੇ, ਮਿਹਨਤ ਕਰਦੇ ਹਾਂ, ਖਾਂਦੇ ਹਾਂ, ਬਸ ਨਾ ਕਿਸੇ ਨੂੰ ਤੰਗ ਕਰੀਏ ਨਾ ਹੋਈਏ, ਠੀਕ ਆ। ਆਪਣਾ ਮਜ਼ਦੂਰੀ ਨਾਲ ਤਾਲੁਕ ਸਾਡਾ। ਅਤੇ ਜਿਹੜਾ ਹੈਗਾ ਸੀ ਪਿੰਡ ਵਾਲਿਆਂ ਦਾ ਰਿਐਕਸ਼ਨ ਜਿਹੜਾ ਨਾ, ਉਹ ਉਹਨੂੰ ਕਈ ਪਿੰਡ ਵਾਲੇ ਮੈਨੂੰ ਸੁਣਦੇ ਵੀ ਪਿਆ ਹੋਣਗੇ, ਮੂੰਹ 'ਤੇ ਗੱਲ ਕਰਾਂਗੇ, ਕੰਡ ਪਿੱਛੇ ਗੱਲ ਕੀਤੀ ਅਤੇ ਕਾਹਦੀ ਕੀਤੀ, ਠੀਕ ਆ। ਅਤੇ ਉਹਨਾਂ ਦਾ ਰਿਐਕਸ਼ਨ ਕੋਈ ਖਾਸ ਨਹੀਂ ਸੀ। ਹਜੇ ਵੀ ਮੈਨੂੰ ਸੁਣਨ ਨੂੰ ਮਿਲਦਾ ਕਿ ਅਕਸਰ ਮੁੰਡੇ ਜਦੋਂ ਆਉਂਦੇ ਨਾ ਮੈਨੂੰ ਮਿਲਣ ਵਾਸਤੇ ਪਿੰਡ, ਅਤੇ ਉਹ ਪੁੱਛਦੇ ਆ ਕਿ ਯਾਰ ਸ਼ਊਰ ਸੰਧੂ, ਉਹ ਕਹਿੰਦੇ ਯਾਰ ਉਹ ਸਾਡੇ ਪਿੰਡ ਦਾ ਹੀ ਨਹੀਂ ਹੈਗਾ, ਠੀਕ ਆ, ਉਹ ਕੌਣ ਆ, ਠੀਕ ਆ। ਅਕਸਰ ਬੰਦੇ, ਹਾਲਾਂਕਿ ਸਾਡੇ ਆਂਢ ਗੁਆਂਢ ਦੇ ਵਿੱਚ ਇੱਦਾਂ ਹੋਇਆ, ਲੋਕਾਂ ਨੇ ਸਾਡਾ ਐਡਰੈਸ ਦੱਸਣਾ, ਕਿਸੇ ਨੇ ਬਾਹਰੋਂ ਪਿੰਡ ਐਂਟਰ ਹੋਣਾ, ਉਹਨੂੰ ਪੁੱਛਣਾ ਹਾਂ ਵੀ ਸ਼ਊਰ ਸੰਧੂ ਇੱਥੇ ਰਹਿੰਦਾ, ਉਹਨੇ ਕਹਿਣਾ ਹਾਂਜੀ ਰਹਿੰਦਾ ਜੀ, ਉਹ ਚੌਕ ਦੇ ਵਿੱਚ ਰਹਿੰਦਾ ਜੀ, ਚੌਕ 'ਚ ਘਰ ਉਹਨਾਂ ਦਾ। ਉਹਨਾਂ ਨੇ ਆਉਣਾ ਚੌਕ ਦੇ ਵਿੱਚ, ਉਹ ਕਿਸੇ ਨਿਆਣੇ ਨੇ ਪੁੱਛਿਆ ਯਾਰ ਇੱਥੇ ਕਿਹੜਾ ਘਰ, ਉਹਨਾਂ ਨੇ ਐਨੂੰ ਇਸ਼ਾਰਾ ਕਰਨਾ, ਉਹ ਫਿਰ ਕਿਸੇ ਵੇਲੇ ਗੁਆਂਢੀਆਂ ਦੇ ਦਰਵਾਜ਼ਾ ਖੜਕਾਤਾ, ਕਿਸੇ ਦੇ ਉਰੇ ਪਰੇ ਗਲੀ ਬਦਲ ਗਈ, ਇੱਦਾਂ ਕਿਤੇ ਖੜਕਾ ਦੇਣਾ ਦਰਵਾਜ਼ਾ, ਉਹ ਬਾਹਰ ਨਿਕਲਦੇ ਆ ਅਤੇ ਉਹ ਹਾਲਾਂਕਿ ਫੋਟੋ ਦਿਖਾ ਰਹੇ ਹੁੰਦੇ ਯਾਰ, ਫੋਟੋ ਵੀ ਦਿਖਾ ਰਹੇ ਹੁੰਦੇ ਆ, ਫਿਰ ਵੀ ਉਹ ਕਹਿੰਦੇ ਸਾਡੇ ਪਿੰਡ ਦਾ ਨਹੀਂ ਹੈਗਾ। ਸਿਰਫ ਇੱਕ ਜੈਲਸੀ ਫੈਕਟਰ ਜਿਹੜਾ ਨਾ ਅਕਸਰ ਲੋਕਾਂ ਦੇ ਵਿੱਚ ਹੈਗਾ। ਅਤੇ ਖੈਰ ਇਹ ਵੀ ਨਹੀਂ ਮੈਂ ਕਹਾਂਗਾ ਕਿ ਸਾਰੇ ਪਿੰਡ ਦੇ ਇੱਕੋ ਜਿਹੇ ਆ, ਬਹੁਤ ਬੰਦਿਆਂ ਕੋਲੋਂ ਮੈਨੂੰ ਐਪਰੀਸੀਏਸ਼ਨ ਵੀ ਮਿਲਦੀ ਆ ਕਿ ਯਾਰ ਚਲੋ ਕੋਈ ਤਾਂ ਬੰਦਾ ਹੈ ਨਾ ਕਿ ਸਾਡੇ ਪਿੰਡ ਦਾ ਨਾਂ ਰੋਸ਼ਨ ਕਰਦਾ ਪਿਆ। ਅਤੇ ਕਿਤੇ ਵੀ ਜੇ ਗੱਲ ਹੁੰਦੀ ਨਾ, ਅਤੇ ਅਕਸਰ ਇਹੋ ਜਿਹੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਵੀ ਮੇਰੇ ਨਾਮ ਤੋਂ ਲੋਕ ਪਹਿਚਾਣ ਕਰਵਾਉਂਦੇ, ਉਹ ਸ਼ਊਰ ਸੰਧੂ ਵਾਲਾ ਪਿੰਡ, ਅਤੇ ਆਪਣਾ ਪਿੰਡ ਹੈਗਾ ਜੀ 169 ਠੀਕ ਹੈ। ਨਹੀਂ, ਅਤੇ ਜਿਹੜੇ ਲੋਕ ਬੰਦੇ ਨੂੰ ਕਹਿੰਦੇ ਨਾ ਕਿ ਯਾਰ ਇਹ ਗਾਂਹ ਕਿਉਂ ਵੱਧ ਗਿਆ, ਕਈਆਂ ਦੇ ਦਿਲ 'ਚ ਖਾਰ ਹੁੰਦੀ ਹੈ ਯਾਰ ਇਹ ਗਾਂਹ ਕਿਉਂ ਗਿਆ, ਠੀਕ ਹੈ, ਉਹਨਾਂ ਨੂੰ ਕਦੀ ਫੇਸ ਟੂ ਫੇਸ ਸਾਹਮਣਾ ਨਹੀਂ ਹੋਇਆ? ਫੇਸ ਟੂ ਫੇਸ ਸਾਹਮਣਾ
ਉਹ ਕਰ ਹੀ ਨਹੀਂ ਸਕਦੇ। ਜਿਹੜੇ ਬੰਦੇ ਮੇਰੇ ਨਾਲ ਖਾਰ ਖਾਂਦੇ ਆ ਨਾ, ਉਹ ਆਪਣਾ ਫੇਸ ਟੂ ਫੇਸ ਸਾਹਮਣਾ ਉਹਨਾਂ ਨੇ ਕੀ ਕਰਨਾ, ਜਿਹੜੇ ਖਾਰ ਹੀ ਖਾਂਦੇ ਆ। ਕਿਉਂਕਿ ਜੇ ਉਹ ਇੰਨੇ ਕਾਬਲ ਹੁੰਦੇ ਆ ਆਪਣਾ ਸਾਹਮਣਾ ਕਰਨ ਜੋਗੇ, ਤੇ ਉਹ ਸਾਹਮਣੇ ਆ ਕੇ ਉਹ ਉਂਝ ਵੱਧ ਕੇ ਸਾਹਮਣਾ ਕਰਨ ਨਾ, ਤੇ ਫਿਰ ਤਾਂ ਚੱਸ ਆ। ਉਂਝ ਗੱਲਾਂ ਕਰਕੇ ਤਾਂ ਸਾਰੇ ਕੰਡ ਪਿੱਛੇ ਸਾਰੇ ਤੈਨੂੰ ਦੱਸਿਆ ਗੱਲਾਂ ਕਰ ਲੈਂਦੇ ਆ। ਗੱਲ ਹੈ। ਹਾਂਜੀ। ਤੇ ਹੁਣ ਇਸ ਟਾਈਮ ਆਪਣਾ ਜਿਹੜਾ ਮੇਨ ਇਨਕਮ ਦਾ ਜ਼ਰੀਆ ਟਿਕਟੋਕ, ਇੰਸਟਾਗ੍ਰਾਮ ਜਾਂ ਖੇਤੀਬਾੜੀ ਜਿਹੜੀ ਚੱਲਦੀ? ਆਪਣਾ ਜੀ ਆਬਾਈ ਕੰਮ ਆ ਜੀ, ਖੇਤੀਬਾੜੀ। ਆਪਾਂ ਉਹ ਤੋਂ ਖਾਂਦੇ ਹਾਂ, ਉਹ ਤੋਂ ਹੰਡਾਉਂਦੇ ਹਾਂ, ਉਹ ਤੋਂ ਪਾਉਂਦੇ ਹਾਂ। ਹਰ ਚੀਜ਼ ਯਾਨੀ ਕਿ ਆਪਣੀ ਖੇਤੀ ਦੇ ਸਿਰ 'ਤੇ ਚੱਲਦੀ ਆ। ਤੇ ਟਿਕਟੋਕ ਤੇ ਇੰਸਟਾਗ੍ਰਾਮ, YouTube ਬਸ ਇੱਕ ਪਾਸੇ ਸ਼ੌਕ ਇਹ ਵਾਸਤੇ? ਸਿਰਫ ਕਹਿ ਲਓ ਕਿ ਸ਼ੌਕ ਆ। ਉੱਥੇ ਪ੍ਰਮੋਸ਼ਨਾਂ ਵਗੈਰਾ ਆਉਂਦੀਆਂ, ਇਹ ਨਹੀਂ ਮੈਂ ਕਹਿੰਦਾ ਕਿ ਉਹ ਤੇ ਮੈਂ ਪ੍ਰਮੋਸ਼ਨਸ ਨਹੀਂ ਕਰਦਾ, ਪ੍ਰਮੋਸ਼ਨਸ ਮੈਂ ਕਰਦਾ, ਬਟ ਉਹ ਇੱਕ ਲਿਮਿਟਿਡ ਜੀ ਇਨਕਮ ਹੁੰਦੀ ਆ। ਉਹ ਅਕਸਰ ਤਾਂ ਮੇਰੇ ਇੰਡੀਅਨਸ ਦੀ ਜ਼ਿਆਦਾਤਰ ਪ੍ਰਮੋਸ਼ਨਸ ਹੁੰਦੀਆਂ ਮੇਰੇ ਕੋਲ ਆਉਂਦੀਆਂ ਸੀ, ਠੀਕ ਆ। ਉਹ ਹੁਣ 6 ਮਹੀਨੇ ਇੰਡੀਆ 'ਚ ਪਈ ਰਹਿੰਦੀ ਪੇਮੈਂਟ, ਫਿਰ ਉਹ ਦੁਬਈ ਕੋਈ ਯਾਰ ਵੇਲੀ ਕੋ ਪਹੁੰਚ ਜਾਂਦੀ ਆ, ਫਿਰ ਜੇ ਮੇਰੇ ਕੋਲ ਪਹੁੰਚ ਜਾਵੇ ਤਾਂ ਪਹੁੰਚ ਜਾਵੇ, ਠੀਕ ਆ। ਸੋ ਉਹ ਮੈਂ ਕਹਿੰਦਾ ਵੀ ਉਹ ਕੋਈ ਇਨਕਮ ਨਹੀਂ ਹੈਗੀ, ਉਹ ਤਾਂ ਐਵੇਂ ਸ਼ੁਗਲ ਮੇਲਾ ਕਹਿ ਲਓ। ਜਿਹੜਾ ਸੋਰਸ ਆਫ ਇਨਕਮ ਜਿਹੜਾ ਕਹਿ ਲਓ ਕਿ ਰੋਜ਼ੀ ਰੋਟੀ ਦਾ ਜ਼ਰੀਆ ਜਿਹਨੂੰ ਕਹਿੰਦੇ ਆਪਾਂ ਪੰਜਾਬੀ 'ਚ, ਉਹ ਖੇਤੀਬਾੜੀ ਆਪਣਾ। ਤੇ ਸਰ ਜੀ ਆਪਣੀ ਆਪਾਂ ਸ਼ੁਰੂ ਤੋਂ ਬਾਪ ਦਾਦਾ ਜਿਹੜੇ ਆ ਉਹ ਕਰਦੇ ਆ ਰਹੇ ਆ, ਤੇ ਇਨਸ਼ਾਅੱਲਾ ਆਪਾਂ ਵੀ ਉਹੀ ਕਰਦੇ ਮਰਾਂਗੇ। ਸਰ ਆਪਣੀ ਕਿੰਨੀ ਖੇਤੀਬਾੜੀ ਹੈ? ਆਪਣੀ ਖੇਤੀਬਾੜੀ ਹੈਗੀ ਜੀ 75 ਏਕੜ ਦੀ, ਯਾਨੀ ਕਿ 3 ਮਰਬੇ ਜਿਹਨੂੰ ਕਹਿ ਲਓ। ਹਾਂਜੀ। ਤੇ ਟਿਊਬਵੈਲ, ਟਰੈਕਟਰ ਵਗੈਰਾ ਹਰ ਚੀਜ਼ ਆਪਣੀ? ਟਿਊਬਵੈਲ, ਟਰੈਕਟਰ ਆਪਣੇ। ਖੇਤੀ ਮੈਂ ਦੱਸ ਦੇਣਾ ਚਾਹਾਂਗਾ ਕਿ ਆਪਣੀ ਠੇਕੇ 'ਤੇ ਆ, ਅਤੇ ਐਵੇਂ 5-7 ਕਿੱਲੇ ਆਪਣੀ ਘਰ ਦੀ ਆ, ਬਾਕੀ ਸਾਰੀ ਆਪਾਂ ਠੇਕੇ 'ਤੇ ਲੈ ਕੇ ਕਿਉਂਕਿ ਸਰ ਮੈਂ ਇੱਕ ਖੁਦ ਜ਼ਿੰਮੇਦਾਰ ਹਾਂ, ਠੀਕ ਹੈ। ਅੱਜ ਕੱਲ੍ਹ ਦੇ ਹਾਲਾਤ ਆ, ਕਿੱਥੇ DAP ਬੰਦੇ ਨੂੰ 20,000 ਦੀ ਮਿਲਦੀ ਪਈ ਆ, ਠੀਕ ਹੈ, ਯੂਰੀਆ ਬੰਦੇ ਨੂੰ 10-12,000 ਦੀ ਮਿਲਦੀ ਪਈ। ਇਹ ਕੁਛ ਬਚਦਾ ਇਸ ਟਾਈਮ ਦੇ ਦੌਰ 'ਚ? ਦੇਖੋ ਜਿਹੜਾ ਨਾ ਰੱਬ ਨੇ ਕੁਰਾਨ ਪਾਕ ਦੇ ਵਿੱਚ ਵੀ ਲਿਖਿਆ ਕਿ ਇਹ ਇੱਕ ਹਲਾਲ ਰੋਜ਼ੀ ਆ, ਠੀਕ ਆ। ਇਹਦੇ ਵਿੱਚ ਕੋਈ ਅਗਰ 2 ਨੰਬਰੀ ਵੀ ਕਰਦਾ ਨਾ, ਉਹਦੀ ਆਟੋਮੈਟਿਕ ਨਿਕਲ ਜਾਂਦੀ ਆ, ਠੀਕ ਆ। ਇਹ ਜਦੋਂ ਬਚਦੀ ਹੈ ਨਾ, ਐਂਡ ਵਾਲੀ ਜਿਹੜੇ ਰੁਪਈਏ ਬਚਦੇ ਆ ਉਹ ਹਲਾਲ ਹੁੰਦੇ ਆ ਆਪਣੇ, ਠੀਕ ਆ। ਜਿਹੜੇ DAP ਅਪ ਜਾਵੇ ਡਾਊਨ ਜਾਵੇ, ਸਾਡਾ ਸ਼ੋਭਾ ਹੀ ਇਹ ਆ, ਆਪਾਂ ਇਹੀ ਕਰ ਸਕਦੇ ਹਾਂ, ਆਪਾਂ ਇਹੀ ਕਰਨਾ। ਅਤੇ ਜੇ ਘਾਟੇ ਵੀ ਪਈ ਜਾਣਗੇ ਨਾ, ਅਤੇ ਫਿਰ ਵੀ ਆਪਾਂ ਜ਼ਿਮੀਂਦਾਰੀ ਕਰਦੇ ਰਹਿਣਾ, ਠੀਕ ਆ। ਅਤੇ ਜੇ ਆਪਾਂ ਨੂੰ ਮੁਨਾਫਾ ਹੋ ਗਿਆ ਨਾ, ਅਤੇ ਆਪਾਂ ਫਿਰ ਵੀ ਜ਼ਿਮੀਂਦਾਰੀ ਕਰਨਾ। ਯਾਨੀ ਇੱਥੇ ਹੀ ਮਰਨਾ, ਇੱਥੇ ਹੀ ਜੀਣਾ, ਇਹੀ ਸਾਰਾ ਕੁਛ ਆਪਣਾ। ਇਹੀ ਮਿੱਟੀ 'ਚ ਪੈਦਾ ਹੋਏ ਆਪਾਂ, ਮਿੱਟੀ 'ਚ ਹੀ ਮਰਨਾ ਆਪਾਂ। ਨਹੀਂ ਤਾਂ ਜਿਹੜਾ ਇੰਨਾ ਕੁਛ ਜ਼ੁਲਮ ਹੋ ਰਿਹਾ ਕਿਸਾਨਾਂ 'ਤੇ, ਠੀਕ ਹੈ, ਤੁਸੀਂ ਇਸ ਚੀਜ਼ ਨੂੰ ਖੁਦ ਫੇਸ ਕੀਤਾ ਹੈ। ਬਿਲਕੁਲ। ਅਤੇ ਇਹਦੇ ਹੱਕ ਵਾਸਤੇ ਕੋਈ ਬੋਲੇ ਕਦੀ? ਕਿਉਂਕਿ ਤੁਹਾਨੂੰ ਲੱਖਾਂ ਦੇ ਹਿਸਾਬ ਨਾਲ ਲੋਕ ਤੁਹਾਨੂੰ ਦੇਖਦੀ ਆ, ਇੰਸਟਾਗ੍ਰਾਮ 'ਤੇ ਦੇਖਦੇ ਆ, ਟਿਕਟੋਕ 'ਤੇ, YouTube 'ਤੇ। ਕਦੀ ਤੁਸੀਂ ਇਸ ਚੀਜ਼ ਵਾਸਤੇ ਬੋਲੇ? ਬਿਲਕੁਲ ਜੀ, ਬੋਲੇ ਹਾਂ। ਅਕਸਰ ਅਸੀਂ, ਸਾਡਾ ਕਿਸਾਨ ਇਤਿਹਾਦ ਹੈ, ਠੀਕ ਆ, ਉਹਦੇ ਵਿੱਚ ਅਕਸਰ ਅਸੀਂ ਬੋਲਦੇ ਰਹਿੰਦੇ ਹਾਂ ਇਸ ਚੀਜ਼ ਦੇ ਬਾਰੇ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਨਾ ਗੰਦਮ ਜਿਹੜੀ ਆ, ਉਹਨਾਂ ਨੇ ਹਕੂਮਤ ਨੇ ਸਸਤੀ ਕਰਤੀ ਸੀ। ਉਹਨਾਂ ਨੇ ਕਿਹਾ ਜੀ ਅਸੀਂ ਜੀ ਗਰੀਬ ਨੂੰ ਆਟਾ ਸਸਤਾ ਦਿਆਂਗੇ। ਗਰੀਬ ਕੌਣ ਆ ਜੀ? ਆਪਣੇ ਪਿੰਡਾਂ ਵਾਲੇ ਲੋਕ, ਠੀਕ ਆ। ਪਿੰਡਾਂ ਵਾਲੇ ਲੋਕ ਮਿਹਨਤ ਕਰਕੇ ਨਾ, ਉਹ ਕੋਈ ਕਿਸੇ ਦੀ ਵੀ ਵੱਢਣ ਨਾ, ਉਹਨਾਂ ਨੂੰ ਘਰ ਦੇ ਸਾਲ ਵਾਸਤੇ ਜਿਹੜੇ ਦਾਣੇ ਉਹਨਾਂ ਕੋਲ ਮੁੱਕਦੇ ਨਹੀਂ ਹੈਗੇ। ਅਤੇ ਉਹਨਾਂ ਵਾਸਤੇ ਕਣਕ ਸਸਤੀ ਹੋਵੇ ਮਹਿੰਗੀ ਹੋਵੇ, ਉਹਨਾਂ ਨੇ ਆਪਦੀ ਮਿਹਨਤ ਕਰਕੇ ਜਦੋਂ ਲੈ ਲੈਣੇ ਆ, ਉਹਨਾਂ ਨੂੰ ਮਹਿੰਗੀ ਸਸਤੀ ਨਾਲ ਕੋਈ ਚੱਕਰ ਨਹੀਂ ਹੈਗਾ। ਕਣਕ ਮਹਿੰਗੀ ਜਾਂ ਸਸਤੀ, ਕਣਕ ਅਗਰ ਮਹਿੰਗੀ ਹੋਏਗੀ ਅਤੇ ਉਹ ਗਰੀਬ ਨੂੰ ਫਾਇਦਾ, ਕਣਕ ਸਸਤੀ ਹੋਏਗੀ ਅਤੇ ਨੁਕਸਾਨ। ਕਿਉਂਕਿ ਇਹ ਜਿਹੜੀ ਇਹਦੀ ਪ੍ਰੋਡਕਸ਼ਨ ਆ ਨਾ, ਇਹ ਗਰੀਬ ਖੁਦ ਕਰ ਰਿਹਾ, ਠੀਕ ਆ। ਜਾਂ ਤਾਂ ਕੋਈ ਅਮੀਰ ਦੀ ਬਣਾਈ ਹੋਈ ਚੀਜ਼ ਨੂੰ ਸਸਤੀ ਕਰਨ ਨਾਲ ਫਿਰ ਮੰਨਿਆ ਜਾਵੇ, ਠੀਕ ਆ। ਇਹ ਸਿਰਫ ਕਹਿ ਲਓ ਕਿ ਇੱਕ ਦਿਖਾਵਾ ਜਿਹੜਾ ਹੁਕੂਮਤ ਕਰਕੇ ਅਤੇ ਲੋਕਾਂ ਦੇ ਦਿਲ ਦੇ ਵਿੱਚ ਪਿਆਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਹੋਣਾ ਨਹੀਂ ਇੱਦਾਂ। ਅਥੈਂਟਿਕ ਚੀਜ਼ਾਂ ਜਿਹੜੀਆਂ ਨਾ, ਉਹੀ ਪੈਦਾ ਹੋਣਗੀਆਂ ਨਾ, ਅਤੇ ਫਿਰ ਹੀ ਇੱਜ਼ਤ ਹੋਏਗੀ। ਜ਼ਾਹਰੀ ਗੱਲ ਹੈ ਜੀ। ਕੋਈ ਵੀ ਚੀਜ਼ ਅਥੈਂਟਿਕ ਹੀ ਚੱਲਦੀ ਆ। ਜੇ ਤੁਸੀਂ ਕਹੋਗੇ ਨਾ ਕਿ ਮੈਂ ਸ਼ਾਰਟਕਟ ਮਾਰ ਕੇ ਕੁਛ ਕਰ ਲਵਾਂ, ਸ਼ਾਰਟਕਟ ਨਹੀਂ ਵੱਜਣਾ। ਜਦੋਂ ਤੁਸੀਂ ਮਿਹਨਤ ਕਰੋਗੇ ਨਾ, ਤੁਹਾਨੂੰ ਸਿਲਾ ਉਹਦਾ ਹੀ ਲੱਭਣਾ। ਸ਼ਾਰਟਕਟ ਮਾਰ ਕੇ ਅਕਸਰ ਲੋਕ ਅੱਗੇ ਆ ਵੀ ਜਾਂਦੇ ਆ, ਲੇਕਿਨ ਉਹ ਹਨੇਰੀ 'ਚ ਛਾਪਰ ਤਰ੍ਹਾਂ ਚੜ੍ਹ ਗਏ ਅਤੇ ਲੈ ਗਏ। ਅਤੇ ਨਹੀਂ, ਅਤੇ ਤੁਸੀਂ ਬੋਲਦੇ ਹੋ ਕਿਸਾਨਾਂ ਵਾਸਤੇ, ਠੀਕ ਹੈ, ਅਤੇ ਉਹਦਾ ਕੋਈ ਫਾਇਦਾ ਵੀ ਹੋਇਆ ਅੱਜ-ਕੱਲ੍ਹ? ਅਸੀਂ ਕਿਸਾਨਾਂ ਵਾਸਤੇ ਜਿਹੜਾ ਬੋਲਦੇ ਆ ਨਾ, ਉਹ ਅਸੀਂ ਪਾਕਿਸਤਾਨ ਵਾਲੇ ਕਿਸਾਨਾਂ ਵਾਸਤੇ ਨਹੀਂ, ਅਸੀਂ ਤਾਂ ਇੰਡੀਆ ਵਾਲੇ ਕਿਸਾਨਾਂ ਵਾਸਤੇ ਵੀ ਬੋਲਦੇ ਰਹੇ, ਠੀਕ ਆ। ਫਾਇਦਾ ਇਹੀ ਆ ਕਿ ਅਵੇਅਰਨੈਸ ਹੁੰਦੀ ਆ। ਜਿਹੜੇ ਲੋਕ ਪਾਕਿਸਤਾਨ ਦੇ ਵਿੱਚ ਤਰੱਕੀ ਹੁੰਦੀ ਦੇਖਣਾ ਚਾਹੁੰਦੇ ਆ ਨਾ, ਉਹਨਾਂ ਨੂੰ ਪਤਾ ਹੁੰਦਾ ਕਿ ਸਾਰਾ ਇਨਸਾਰ ਜਿਹੜਾ ਨਾ ਉਹ ਪੰਜਾਬ 'ਤੇ, ਤਾਂ ਪੰਜਾਬ ਦੇ ਵਿੱਚ ਕਿਸਾਨ 'ਤੇ ਆ, ਠੀਕ ਆ। ਅਤੇ ਜਦੋਂ ਕਿਸਾਨ ਕਾਮਯਾਬ ਹੋਏਗਾ ਨਾ, ਅਤੇ ਫਿਰ ਹੀ ਮੁਲਕ ਤਰੱਕੀ ਕਰੇਗਾ। ਉਹਨਾਂ ਨੂੰ ਫੈਸਿਲਿਟੀਜ਼ ਮਿਲਣਗੀਆਂ, ਉਹਨਾਂ ਨੂੰ ਅੱਛੀ ਮਸ਼ੀਨਰੀ ਮਿਲੇਗੀ, ਹਰ ਚੀਜ਼ ਉਹਨਾਂ ਨੂੰ ਜਦੋਂ ਪ੍ਰੋਵਾਈਡ ਹੋਏਗੀ ਨਾ,
ਉਦੋਂ ਤਰੱਕੀ ਕਰੇਗਾ ਤੇ ਨਾਲ ਹੀ ਮੁਲਕ ਤਰੱਕੀ ਕਰੇਗਾ। ਹੁਣ ਸਰ ਅਵੇਅਰਨੈਸ ਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਵੀਡੀਓਜ਼ ਪਾਉਂਦੇ ਹਾਂ ਫਿਰ ਉਹ ਕਈ ਬੰਦੇ ਜਿਹੜੇ ਜ਼ਿਮੀਂਦਾਰ ਨਹੀਂ ਹੈਗੇ ਉਹਨਾਂ ਨੂੰ ਤਾਂ ਨਹੀਂ ਪਤਾ ਜ਼ਿਮੀਂਦਾਰਾਂ ਨਾਲ ਕੀ ਹੋ ਰਿਹਾ, ਕੀ ਹੋ ਰਿਹਾ ਠੀਕ ਉਹਨਾਂ ਨੂੰ ਫਿਰ ਪਤਾ ਲੱਗ ਜਾਂਦਾ ਕਿ ਯਾਰ ਆਹ ਚੀਜ਼ ਹੋ ਰਿਹਾ। ਉਹ ਵੀ ਫਿਰ ਜੇ ਇੱਦਾਂ ਸਾਡੇ ਨਾਲ ਖੜੇ ਹੋਣਗੇ ਨਾ ਤੇ ਸਾਡੀ ਪਾਵਰ ਦੁੱਗਣੀ ਹੋ ਜਾਏਗੀ। ਦੁੱਗਣੀ ਹੋ ਜਾਏਗੀ। ਸਰ ਜੀ ਇਹ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਜਿਹੜੇ ਕਿਸਾਨ ਆ, ਠੀਕ ਹੈ, ਜਿਹੜੀ ਉਹਨਾਂ ਕੋਲ ਜਦੀਦ ਮਸ਼ੀਨਰੀ ਆ ਆਪਣੇ ਕੋਲ ਆ, ਇਹਨਾਂ 'ਚ ਕੀ ਡਿਫਰੈਂਸ ਆ ਕਿ ਆਪਣੀ ਖੇਤੀਬਾੜੀ ਉੱਤੇ ਜਾ ਰਹੀ ਕਿ ਉਹਨਾਂ ਦੀ ਆ? ਉਹ ਬਹੁਤ ਅੱਗੇ ਆਪਣੇ ਤੋਂ। ਜਿਹੜੀ ਚੀਜ਼ ਜਿਹੜੀ ਆ ਨਾ ਮੰਨਣ ਵਾਲੀ ਆ ਉਹ ਮੰਨਣ ਵਾਲੀ ਆ। ਕਹਿ ਲਓ ਕਿ ਮੈਂ ਇੰਡੀਆ ਪਾਕਿਸਤਾਨ ਦੀ ਲੜਾਈ ਨੂੰ ਇੱਕ ਸਾਈਡ 'ਤੇ ਕਰਕੇ ਇੱਕ ਫਰੈਂਕਲੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਬੰਦਾ ਅੱਗੇ ਆ ਨਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਯਾਰ ਤੂੰ ਅੱਗੇ ਆ, ਠੀਕ ਹੈ, ਇੰਡੀਆ ਆਪਣੇ ਤੋਂ ਅੱਗੇ ਆ, ਮੈਂ ਇਹ ਗੱਲ ਕਹਿਣਾ ਚਾਹਾਂਗਾ। ਤੇ ਆਪਾਂ ਪਿੱਛੇ ਕਿਉਂ ਰਹਿ ਗਏ? ਕਿਉਂਕਿ ਉਹਨਾਂ ਕੋਲ ਉਹੀ ਜ਼ਮੀਨ, ਆਪਣੇ ਕੋਲ ਉਹੀ ਜ਼ਮੀਨ, ਠੀਕ ਹੈ, ਉੱਥੇ ਵੀ ਦੂਸਰੇ ਖਾਦਾ ਪੈਂਦੀਆਂ, ਇੱਥੇ ਪੈਂਦੀਆਂ। 2 ਨੰਬਰੀ ਆ ਜੀ, 2 ਨੰਬਰੀ ਜਿਹੜੀ ਆ ਨਾ ਉਹ ਘਰ ਖਾ ਜਾਂਦੀ ਆ ਬੰਦੇ ਦਾ। ਜਦੋਂ ਹਰ ਬੰਦਾ ਚੋਰੀ ਹੋਵੇ ਨਾ ਕਵੇ ਕਿ ਮੈਂ ਹੀ ਮੈਂ ਆ, ਉਹ ਜਦੋਂ ਮੈਂ ਪਿੱਛੇ ਆਪਾਂ ਗੱਲ ਕੀਤੀ ਕਿ ਮੈਂ ਜਿਹੜੇ ਬੰਦੇ 'ਚ ਮੈਂ ਹੋਵੇ, ਠੀਕ ਆ, ਉਹ ਮੈਂ ਤਾਂ ਸਾਰਿਆਂ ਦੇ ਵਿੱਚ ਹੈਗੀ ਆ, ਲੇਕਿਨ ਜਿਹੜੇ ਬੰਦੇ 'ਚ ਬਹੁਤੀ ਆ ਜਾਵੇ ਉਹ ਫਿਰ ਕੰਮ ਖਰਾਬ ਕਰਦੀ ਆ। ਅਤੇ ਇਸ ਕਰਕੇ ਇੱਥੇ ਪਾਕਿਸਤਾਨ ਦੇ ਵਿੱਚ ਨਾ ਹਰ ਬੰਦਾ ਕਹਿੰਦਾ ਵੀ ਮੈਂ ਹੀ ਆ, ਠੀਕ ਆ। ਉਹ ਜਿਹਦੇ ਹੱਥੇ ਹਕੂਮਤ ਚੜ੍ਹਦੀ ਨਾ ਉਹ ਕਹਿੰਦਾ ਵੀ ਮੈਂ ਇਹਨੂੰ ਖਾ ਜਾਵਾਂ, ਠੀਕ ਆ। ਉਹ ਫਿਰ ਗਰੀਬ ਵਿਚਾਰਾ ਮਰ ਜਾਂਦਾ। ਇਸ ਕਰਕੇ ਉਹ ਤਾਂ ਅਮੀਰ ਬੰਦਾ ਅਮੀਰ ਬਹੁਤਾ ਹੋਈ ਜਾਂਦਾ, ਜਿਹੜਾ ਗਰੀਬ ਆ ਉਹ ਹੋਰ ਗਰੀਬ ਹੋਈ ਜਾ ਰਿਹਾ, ਠੀਕ ਹੈ। ਇਸ ਚੀਜ਼ਾਂ ਦੀ ਵਜ੍ਹਾ ਤੋਂ ਨਾ ਮੁਲਕ ਦੀ ਤਰੱਕੀ ਵਾਸਤੇ ਤੁਹਾਨੂੰ ਦੱਸਿਆ ਨਾ ਵੀ ਮੁਲਕ ਤੋਂ ਵਿੱਚ ਜਿਹੜਾ ਕਿਸਾਨ ਆ ਉਹਨਾਂ ਨੂੰ ਅੱਛੀ ਮਸ਼ੀਨਰੀ ਮਿਲੇਗੀ, ਉਹਨਾਂ ਨੂੰ ਅੱਛਾ ਜਿਹੜਾ ਖਾਦਾਂ ਸਸਤੀਆਂ ਮਿਲਣਗੀਆਂ, ਉਹਨਾਂ ਨੂੰ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਣਗੀਆਂ, ਉਹ ਖੁਸ਼ੀ ਨਾਲ ਕੰਮ ਕਰਨਗੇ। ਸਾਰੀ ਗੱਲ ਹੁਣ ਸਾਨੂੰ ਘਾਟੇ ਪੈਂਦੇ ਆ, ਅਸੀਂ ਮਜਬੂਰੀ ਨਾਲ ਕਰਦੇ ਹਾਂ ਕਿਉਂਕਿ ਸਾਡਾ ਇਹ ਖੇਤੀ ਪਿਆਰ ਵੀ ਆ, ਸਾਡਾ ਸ਼ੋਭਾ ਵੀ ਆ, ਸਾਰਾ ਕੁਛ ਹੀ ਆ ਸਾਡੀ। ਯਾਰ ਇੱਕ ਜੇ ਬੰਦਾ ਪਿੰਡ 'ਚ ਰਹਿੰਦਾ ਖੇਤੀਬਾੜੀ ਕਰਦਾ ਨਾ ਉਹਦਾ ਜੀਣ ਮਰਨ ਵੀ ਇਹੀ ਆ। ਹਾਂ, ਅਸੀਂ ਇਹ ਤੋਂ ਬਿਨਾਂ ਜੀ ਨਹੀਂ ਸਕਦੇ ਹੈਗੇ, ਅਸੀਂ ਹੋਰ ਕੋਈ ਕੰਮ ਕਰ ਹੀ ਨਹੀਂ ਸਕਦੇ ਹੈਗੇ। ਤੇ ਸਰ ਜੀ ਤੁਸੀਂ ਹੁਣ ਮਾਸ਼ਾਅੱਲਾ ਫੇਮਸ ਹੋ, ਤੁਸੀਂ ਹਰ ਜਗ੍ਹਾ ਘੁੰਮਦੇ ਫਿਰਦੇ ਹੋ। ਇਹ ਪਿੰਡ ਦੀ ਜ਼ਿੰਦਗੀ ਜਾਂ ਸ਼ਹਿਰ ਦੀ ਜ਼ਿੰਦਗੀ, ਤੁਸੀਂ ਕਿੱਥੇ ਗਾਂ ਫਿਊਚਰ 'ਚ ਖਿਲਾਣਾ ਚਾਹੋਗੇ? ਦੇਖੋ ਜੀ, ਪਿੰਡ ਜਿਹੜਾ ਨਾ ਉਹ ਇੱਕ ਬ੍ਰਾਂਡ ਕਹਿ ਲਓ ਸਾਡੇ ਵਾਸਤੇ। ਪਿੰਡ ਦਾ ਲੈਵਲ ਹੀ ਵੱਖਰਾ। ਅਸੀਂ ਸ਼ਹਿਰ ਵਿੱਚ ਵੀ ਜੀ ਕੇ ਦੇਖਿਆ, ਲਾਹੌਰ ਹੁਣ ਵੀ ਆਏ ਹਾਂ, ਠੀਕ ਹੈ, ਫਿਰ ਤੁਰ ਕੇ ਵੀ ਦੇਖੀਦਾ, ਚਮਕ ਦਮਕ ਦੇਖ ਲਈਦੀ ਆ, ਲੇਕਿਨ ਸਕੂਨ ਪਿੰਡ ਆਉਂਦਾ, ਠੀਕ ਆ। ਮੇਰੇ ਯਾਰ ਬੇਲੀ ਵੀ ਹੈਗੇ ਆ, ਠੀਕ ਆ, ਉਹਨਾਂ ਨੂੰ ਵੀ ਪੁੱਛੀਏ ਨਾ ਇਹੀ ਗੱਲ ਕਹਿਣਗੇ, ਯਾਰ ਜੋ ਨਜ਼ਾਰਾ ਪਿੰਡ ਦੇ ਵਿੱਚ ਨਾ ਉਹ ਕਿਤੇ ਨਹੀਂ ਹੈਗਾ। ਇੱਥੋਂ ਤੱਕ ਕਿ ਮੈਂ ਗਿਆ ਸੀ ਦੁਬਈ ਗਿਆ ਸੀ। ਹਾਂਜੀ, ਦੁਬਈ ਤੁਹਾਨੂੰ ਪਤਾ ਪੂਰੀ ਦੁਨੀਆ ਦੇ ਵਿੱਚ ਫੇਮਸ ਆ, ਠੀਕ ਆ। ਉੱਥੇ ਵੀ ਦੇਖਿਆ, 4 ਦਿਨ ਘੁੰਮੇ ਫਿਰੇ ਆ, ਇੰਜੋਏ ਕੀਤਾ, ਠੀਕ ਆ, ਲੇਕਿਨ ਸਕੂਨ ਪਿੰਡ ਵਿੱਚ, ਠੀਕ ਆ। ਪਿੰਡ ਦੇ ਵਿੱਚ ਆ ਕੇ ਜਦੋਂ ਬੰਦਾ ਸੌਂਦਾ ਨਾ, ਉਹ ਨੀਂਦ ਜਿਹੜੀ ਆ ਉਹ ਲੱਖ ਦਰਜੇ ਚੰਗੀ ਆ ਜਿਹੜਾ ਬੰਦਾ ਕਿਸੇ ਹੋਰ ਸ਼ਹਿਰ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਮੋਟਰ ਤੇ ਰਾਤ ਨੂੰ ਮੰਜੀ ਡਾਹ ਕੇ ਸੌਣ ਦਾ ਕਿੰਨਾ ਮਜ਼ਾ ਆਉਂਦਾ। ਕਿਆ ਨਜ਼ਾਰਾ ਉਸਤਾਦ, ਕੀ ਦੱਸਾਂ ਤੁਹਾਨੂੰ। ਮੈਂ ਬੜੀ ਦੇਰ ਸੌਂਦਾ ਰਿਹਾ ਆਪਣੀ ਮੋਟਰ 'ਤੇ, ਉਦੋਂ ਸਾਡੇ ਕੋਲ ਬੰਦਾ ਹੈ ਨਹੀਂ ਸੀ, ਅੱਬਾ ਜੀ ਸੌਂਦੇ ਹੁੰਦੇ ਸੀ ਅਕਸਰ, ਫਿਰ ਮੈਨੂੰ ਜਾਣਾ ਪੈਂਦਾ ਸੀ। ਅਤੇ ਉੱਥੇ ਕਹਿ ਲਓ ਕਿ ਜੋ ਨੀਂਦ ਆਉਂਦੀ ਆ ਨਾ ਬੰਦੇ ਨੂੰ ਅਲੱਗ ਹੀ ਫੀਲ ਆ। ਉਹ ਸਰ ਜੀ ਉਹ ਖੁੱਲੀ ਹਵਾ, ਠੰਡੀ ਹਵਾ, ਬੰਦਾ ਉਹ ਫੀਲਿੰਗ ਬਿਆਨ ਨਹੀਂ ਕਰ ਸਕਦਾ। ਮੇਰੇ ਕੋਲ ਅਲਫਾਜ਼ ਹੀ ਹੈ ਨਹੀਂ, ਤਾਂ ਤੁਹਾਨੂੰ ਦੱਸਦਾ ਮੈਂ ਕਿੱਦਾਂ ਸੌਂਦਾ ਰਿਹਾ। ਤੁਸੀਂ ਮੈਂ ਵਿੱਚ ਹੀ ਦੇਖਿਆ ਤੁਸੀਂ 1-2 ਗਾਣੇ ਵੀ ਕੀਤੇ ਸੀ। ਹਾਂਜੀ। ਅਤੇ ਹੁਣ ਗਾਣੇ ਤੁਸੀਂ ਖੁਦ ਲਿਖੇ ਸੀ ਕਿ ਕਿਸੇ ਦੇ ਲਿਖੇ ਗਾਏ ਸੀ? ਆਪਾਂ ਨੂੰ ਸ਼ੌਕ ਹੈ ਗਾਣੇ ਗਾਉਣ ਦਾ ਵੀ? ਪਹਿਲਾ ਗਾਣਾ ਸੀ ਨਾ ਜਿਹੜਾ ਜੀ ਮੇਰਾ ਸਮੀ ਜੱਟ, ਹਾਂਜੀ, ਮੇਰਾ ਬਹੁਤ ਅੱਛਾ ਦੋਸਤ ਭਰਾ ਸਾਰਾ ਕੁਛ ਹੀ ਆ, ਠੀਕ ਆ। ਉਹਦੇ ਨਾਲ ਮੈਂ ਕਹਿ ਲਓ ਕਿ ਵਿੱਚ ਐਕਟਿੰਗ ਦੇ ਵਿੱਚ ਹੀ ਆਇਆ ਸੀ ਕਹਿ ਲਓ। ਉਹ ਗਾਣਾ ਅਸੀਂ ਕੀਤਾ ਸੀ ਮੁਲਤਾਨ ਜਾ ਕੇ, ਠੀਕ ਆ। ਸਭ ਤੋਂ ਪਹਿਲਾ ਗਾਣਾ ਮੇਰਾ ਉਹ ਸੀ, ਠੀਕ ਆ। ਉਹ ਅੱਛਾ ਸਾਡਾ ਚੱਲਿਆ, ਯਾਨੀ ਕਿ ਜਿੰਨੇ ਕੁ ਅਸੀਂ ਹੈਗੇ ਸੀ, ਜਿੰਨੇ ਕੁ ਜੋਗੇ ਹੈਗੇ ਸੀ, ਸਾਡਾ ਚੰਗਾ 2 ਲੱਖ ਚੱਲ ਗਿਆ ਸੀ, ਵਧੀਆ ਰਹਿ ਗਿਆ ਸੀ ਸਾਡੇ ਵਾਸਤੇ। ਉਸ ਤੋਂ ਬਾਅਦ ਫਿਰ ਇੱਕ ਗਾਣਾ ਜਿਹੜਾ ਸੀ ਨਾ, ਮੈਂ ਪਿੰਡ ਦੇ ਮੁੰਡੇ ਸੀ, ਪਿੰਡ ਦੇ ਇੱਕ ਦੋ ਪਿੰਡ ਦੇ ਹੈਗੇ ਸੀ ਨਾਲ, ਠੀਕ ਆ, ਸਾਰਿਆਂ ਨੂੰ ਇਕੱਠਾ ਮਿਲ ਕੇ ਨਾ ਇੱਕ ਗਾਣਾ ਬਣਾਇਆ ਸੀ, ਉਹ ਵੀ ਸਾਡਾ ਵਧੀਆ ਚੱਲ ਗਿਆ ਸੀ, ਲੇਕਿਨ ਉਹਦੇ ਵਿੱਚ ਨਾ ਮੈਂ ਲਿਖਿਆ ਸੀ ਨਾ ਮੈਂ ਗਾਇਆ ਸੀ। ਨੈਕਸਟ ਜਿਹੜਾ ਮੇਰਾ ਪ੍ਰੋਜੈਕਟ ਚੱਲ ਰਿਹਾ ਉਹ ਮੇਰੇ ਦੋਸਤ ਦਾ ਫਰੈਂਡ 'ਤੇ ਲਿਖਿਆ ਹੋਇਆ, ਠੀਕ ਆ, ਗਾਇਆ ਮੈਂ ਆ, ਠੀਕ ਆ। ਅਤੇ ਪ੍ਰੋਡਕਸ਼ਨ ਜਿੱਥੋਂ ਸ਼ੂਟ ਕੀਤਾ ਦੁਬਈ ਵਿੱਚ ਸਾਡੇ ਭਰਾ ਦੀ ਆ, ਡਾਕੂ ਪ੍ਰੋਡਕਸ਼ਨ, ਠੀਕ ਆ, ਡਾਕੂ ਭਾਜੀ ਉਹਨਾਂ ਦੀ, ਠੀਕ ਆ। ਅਤੇ
ਉੱਥੇ ਅਸੀਂ ਸ਼ੂਟ ਕੀਤਾ ਸੀ। ਉਹ ਨੈਕਸਟ ਦਿਨਾਂ ਦੇ ਵਿੱਚ ਇਨਸ਼ਾਅੱਲਾ ਜਲਦੀ। ਭਾਜੀ ਮੈਨੂੰ ਹੁਣ ਤੁਸੀਂ ਇਹ ਦੱਸੋ ਕਿ ਆਪਾਂ ਨੂੰ ਫੇਮ ਮਿਲਿਆ ਸ਼ਾਇਰੀ ਤੋਂ, ਠੀਕ ਹੈ, ਲੋਕ ਆਪਾਂ ਨੂੰ ਪਿਆਰ ਕਰਦੇ ਨੇ, ਚੜ੍ਹਦੇ ਪੰਜਾਬ ਤੋਂ, ਲਹਿੰਦੇ ਪੰਜਾਬ ਤੋਂ ਲੋਕ ਤੁਹਾਡੀ ਸ਼ਾਇਰੀ ਸੁਣਦੇ ਨੇ, ਠੀਕ ਹੈ, ਆਪਣਾ ਕੋਈ ਐਸਾ ਇੱਕ ਸ਼ੇਰ, ਠੀਕ ਹੈ, ਕਿਤੋਂ ਤੁਹਾਨੂੰ ਕੋਈ, ਕਿਤੋਂ ਤੁਸੀਂ ਮੋਟੀਵੇਟ ਹੋਏ ਹੋ ਕਿ ਭਾਈ ਹੁਣ ਮੈਂ ਇਹੀ ਕਰਨਾ? ਸ਼ਾਇਰੀ ਜਿਹੜੀ ਆ ਨਾ ਉਹ ਉਹਦੇ ਨਾਲ ਲਗਾਓ ਤਾਂ ਮੈਨੂੰ ਸ਼ੁਰੂ ਤੋਂ ਹੈਗਾ ਸੀ, ਲੇਕਿਨ ਕਰਨੀ ਨਹੀਂ ਆਉਂਦੀ ਸੀ, ਠੀਕ ਹੈ। ਜੋੜ ਤੋੜ ਲਾ ਲਈਦਾ ਸੀ, ਲੇਕਿਨ ਫੱਬਦੇ ਨਹੀਂ ਸੀ। ਆਹਿਸਤਾ 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 ਉਹ ਕਹਿੰਦੇ ਨੇ ਕਿ ਵੀ ਤੁਰੇ ਰਹੋ ਤੇ ਮੰਜ਼ਿਲ ਲੱਭ ਹੀ ਜਾਂਦੀ ਹੈ। ਤੇ ਬਸ ਇੱਦਾਂ ਹੀ ਤੁਰਦਿਆਂ ਤੁਰਦਿਆਂ ਸਾਨੂੰ ਮੰਜ਼ਿਲ ਤੇ ਹਜੇ ਵੀ ਨਹੀਂ ਪਹੁੰਚੇ ਖੈਰ, ਲੇਕਿਨ ਰਾਹ ਜਿਹੜਾ ਨਾ ਉਹ ਬੜਾ ਵਧੀਆ ਜਾ ਰਿਹਾ ਇਸ ਟਾਈਮ। ਤੇ ਸ਼ਾਇਰੀ ਇੱਕ ਜਿਹੜਾ ਮੇਰਾ ਸ਼ੇਰ ਸੀ ਨਾ, ਮੇਰਾ ਬਹੁਤ ਅੱਗੇ ਲੈ ਕੇ ਗਿਆ ਮੈਨੂੰ ਇੰਨਾ ਕੁ ਅੱਗੇ ਲੈ ਗਿਆ ਕਿ ਮੇਰੀ ਨਾ ਇੱਕ ਪਹਿਚਾਣ ਬਣਾਤੀ ਪੂਰੇ ਇੰਡੀਆ ਵਾਲੀ ਸਾਈਡ 'ਤੇ। ਅੱਛਾ। ਪਾਕਿਸਤਾਨ ਦੇ ਵਿੱਚ ਤਾਂ ਇੰਸਟਾਗ੍ਰਾਮ ਬਹੁਤ ਘੱਟ ਚੱਲਦਾ ਸੀ, ਹੁਣ ਯੂਜ਼ ਹੋਣ ਲੱਗਿਆ। ਤੇ ਇੰਸਟਾਗ੍ਰਾਮ ਨੇ ਉਸ ਮੇਰੇ ਸ਼ੇਰ ਤੋਂ ਤਕਰੀਬਨ ਕੋਈ 1.5-2 ਲੱਖ ਮੈਨੂੰ ਫੋਲੋਵਰ ਦਿੱਤਾ ਸੀ। ਵਾਹ, ਠੀਕ ਹੈ। ਉਹ ਮੇਰਾ ਸ਼ੇਰ ਹੈਗਾ ਸੀ, ਮੈਂ ਤੁਸੀਂ ਕਹੋ ਤਾਂ ਸੁਣਾਉਣਾ ਚਾਹਾਂਗਾ। ਜ਼ਰੂਰ, ਕਿਉਂ ਨਹੀਂ। ਕਹਿੰਦਾ ਅੱਜ ਦਾ ਅਖਬਾਰ ਕੱਲ੍ਹ ਹੀ ਰੱਦੀ ਹੈ, ਇਹ ਗੱਲ ਆਪਦੇ ਹੁਸਨ ਨੂੰ ਸਮਝਾ ਦੀ। ਇਹ ਮੇਰਾ ਸ਼ੇਰ ਸੀ, 2 ਲਾਈਨਾਂ ਸੀ ਸਿਰਫ, ਠੀਕ ਹੈ। ਇੰਨੀ ਕਿ ਨੇ ਹਾਈਪ ਫੜੀ ਕਿ ਮੈਨੂੰ ਇੱਕ ਕਿਨਾਰੇ ਤੋਂ ਦੂਏ ਕਿਨਾਰੇ 'ਤੇ ਪਹੁੰਚਾਉਣ ਵਾਸਤੇ ਮੈਨੂੰ ਨਾ ਬਹੁਤ ਮਦਦ ਕੀਤੀ। ਨਹੀਂ ਤੇ ਸ਼ੇਰ ਤੁਸੀਂ ਖੁਦ ਹੀ ਆਪ ਹੀ ਲਿਖਦੇ? ਹਾਂਜੀ, ਖੁਦ ਸ਼ਾਇਰੀ ਲਿਖੀ ਦੀ ਆ। ਪਹਿਲੇ ਜਿਹੜਾ ਹੈਗਾ ਸੀ ਨਾ ਸ਼ਾਇਰੀ, ਮੈਨੂੰ ਸ਼ੌਕ ਹੁੰਦਾ ਸੀ ਉਹਦੇ ਲੋਕਾਂ ਦੇ ਪੜ੍ਹੀ ਰੱਖਣੇ, ਠੀਕ ਹੈ, ਉਹਨਾਂ ਨੂੰ ਸੁਣੀ ਰੱਖਣਾ। ਇੰਡੀਅਨ ਸ਼ਾਇਰੀਆਂ ਸ਼ੁਰੂ ਹੋ ਗਈਆਂ ਫਿਰ, ਠੀਕ ਹੈ, ਇਹਨਾਂ ਦੀਆਂ ਸ਼ਾਇਰੀਆਂ ਸੁਣਦੇ ਰਹਿਣਾ। ਇੱਕ ਮਾਈਂਡ ਸੈੱਟ ਬਣ ਗਿਆ ਕਿ ਯਾਰ ਇੱਦਾਂ ਸ਼ਾਇਰੀ ਕਰਦੇ ਆ। ਫਿਰ ਸਿੱਧੂ ਭਾਈ ਦੇ ਗਾਣੇ ਸੁਣਨੇ ਬਹੁਤ ਜ਼ਿਆਦਾ, ਉਹਨਾਂ ਨੂੰ ਗੌਰ ਨਾਲ ਸੁਣਨਾ, ਡੀਪਲੀ ਸੁਣਨ ਨਾਲ ਸਮਝ ਆਉਂਦੀ, ਠੀਕ ਹੈ। ਫਿਰ ਉਸ ਤੋਂ ਬਾਅਦ ਧੱਕੇ ਧੁੱਕੇ ਲਾ ਕੇ ਆਹਿਸਤਾ ਆਹਿਸਤਾ ਸ਼ਾਇਰੀ ਵਾਲੀ ਪੌੜੀ ਚੜ੍ਹੇ, ਠੀਕ ਆ। ਬਹੁਤ ਜ਼ਿਆਦਾ ਦੋਸਤਾਂ ਕੋਲ ਪੁੱਛਣਾ ਯਾਰ ਸ਼ਾਇਰੀ ਕਿੱਦਾਂ ਕਰੀ ਦੀ ਹੈ, ਲੇਕਿਨ ਉਹਨਾਂ ਨੇ ਕੀ ਦੱਸਣਾ ਸੀ, ਕੋਈ ਇਹਦਾ ਕੋਈ ਤਰੀਕਾ ਹੋਵੇ ਜਾਂ ਕਹਿ ਲਓ ਕੁਲੀਆ ਹੋਵੇ ਅਲਜਬਰੇ ਵਾਲਾ ਜਿੱਦਾਂ ਹੁੰਦਾ ਰਿਆਜ਼ੀ ਦੇ ਵਿੱਚ। ਸਰ ਮੈਨੂੰ ਅਸੀਂ ਗੱਲ ਤੋਂ ਗੱਲ ਯਾਦ ਆ ਗਈ ਮੇਰੇ ਕੋਲ, ਐਸੀ ਡੇਰੇ ਵਾਲੇ ਬਾਈ, ਉਹ ਕਹਿੰਦਾ ਮੈਂ ਪਹਿਲੇ ਨਾ ਸ਼ੇਰ ਲਿਖਦਾ ਹੁੰਦਾ ਸੀ, ਤੇ ਬਾਅਦ ਮੈਨੂੰ ਕਿਸੇ ਨੇ ਕਿਹਾ ਕਿ ਬਈ ਇਹ ਗਾਣੇ ਆ, ਉਹ ਨਾ ਕਿ ਤੁਹਾਨੂੰ ਵੀ ਉਸ ਚੀਜ਼ ਦਾ ਆਈਡੀਆ ਨਹੀਂ ਸੀ? ਮੈਨੂੰ ਕੋਈ ਆਈਡੀਆ ਨਹੀਂ ਸੀ, ਮੈਨੂੰ ਸਿਰਫ ਕਹਿ ਲਓ ਕਿ ਲਾਈਨਾਂ ਜਿਹੜਾ ਨਾ ਉਹ ਮੈਨੂੰ ਜੋੜਨੀਆਂ ਨਹੀਂ ਆਉਂਦੀਆਂ ਸੀ ਪਹਿਲੇ ਤੇ, ਠੀਕ ਆ। ਡੇਰੇ ਵਾਲਾ ਬਾਈ ਮੈਨੂੰ ਟੱਕਰਿਆ ਸੀ, ਉਦੋਂ ਵੀ ਮੈਨੂੰ ਕੁਛ ਨਹੀਂ ਆਉਂਦਾ ਸੀ, ਸਿੱਧੀ ਟੂ ਬੀ ਔਨੈਸਟ ਗੱਲ ਕਰਾਂਗਾ ਮੈਂ ਕਿ ਮੈਨੂੰ ਕੁਛ ਨਹੀਂ ਆਉਂਦਾ ਸੀ। ਆਹਿਸਤਾ 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 ਕਹਿ ਲਓ ਕਿ ਹੁਣ ਮੇਰੇ ਤੁਸੀਂ ਕਮੈਂਟ ਚੈੱਕ ਕਰ ਲੈਣਾ, ਥੋੜ੍ਹੇ ਨਹੀਂ ਜ਼ਿਆਦਾ ਨਹੀਂ ਤੇ ਪਰ ਥੋੜ੍ਹੇ ਜਿਹੜੇ ਤਾਰੀਫ ਕਰਦੇ ਕਿ ਯਾਰ ਵਧੀਆ ਲਾਈਨਾਂ ਹੁੰਦੀਆਂ ਤੇਰੀਆਂ, ਅਤੇ ਕੋਸ਼ਿਸ਼ ਕਰੀ ਦੀ ਆ ਵਧੀਆ ਲਿਖਣ ਦਾ। ਅਤੇ ਉਹਦੇ ਵਿੱਚ ਇੱਕ ਸਬਕ ਦੇਣ ਦੀ ਕੋਸ਼ਿਸ਼ ਕਰੀ ਦੀ ਆ ਕਿ ਅਗਲੇ ਬੰਦੇ ਨੂੰ ਕੁਛ ਲੱਭੇ। ਉਹਦੇ ਜਿਹੜੇ 10 ਸਕਿੰਟ 15 ਸਕਿੰਟ ਜਾਂ 20 ਸਕਿੰਟ ਦੀ ਕੋਈ ਵੀ ਵੀਡੀਓ ਹੋਏਗੀ ਨਾ ਆਪਣੀ, ਉਹ ਅਗਲੇ ਦੀ ਜ਼ਾਇਆ ਨਾ ਜਾਵੇ, ਉਹਦਾ ਟਾਈਮ ਕਾਰ ਆਮਦਨੀ ਹੋਵੇ, ਠੀਕ ਆ। ਅਗਲਾ ਸਕਰੋਲਿੰਗ ਕਰਦਾ ਕਹਿ ਲਓ ਕਿ ਇੰਨਾ ਟਾਈਮ ਜ਼ਾਇਆ ਕਰ ਰਿਹਾ, ਅਗਰ ਤੁਹਾਡੇ 15 ਸਕਿੰਟ ਲੈ ਰਿਹਾ ਤਾਂ ਉਹਨਾਂ ਦਾ ਫਾਇਦਾ ਹੋਣਾ ਚਾਹੀਦਾ। ਸਾਰੀ ਗੱਲ ਹੈ ਜੀ, ਠੀਕ ਹੈ। ਅਤੇ ਆਪਾਂ ਨੂੰ ਕਿੱਦਾਂ ਦੀ ਸ਼ਾਇਰੀ ਜੇ ਕਹਿੰਦੇ ਨਾ ਕਿ ਤੁਸੀਂ ਗਾਂ ਵੀ ਇਹੀ ਕਰਨੀ ਹੈ ਕਿ ਪਿਆਰ ਵਾਲੀ ਸੈਡ ਜਾਂ ਰੋਮਾਂਟਿਕ, ਕਿੱਦਾਂ ਮੂਡ 'ਤੇ ਡਿਪੈਂਡ ਕਰਦਾ ਜੀ, ਇਹਦਾ ਕੋਈ ਪਤਾ ਨਹੀਂ ਲੱਗਦਾ ਮੂਡ ਕਿੱਧਰ ਜਾ ਰਿਹਾ, ਜਿੱਧਰ ਮੂਡ ਜਾ ਰਿਹਾ ਯਾਰ ਹੁਣੀ ਉੱਧਰ ਲਿਖ ਦਿੰਦੇ ਆ। ਸਰ ਜੀ ਫਿਰ ਇੱਕ ਸ਼ਾਇਰੀ ਹੋ ਜਾਵੇ ਯਾਰੀ ਉੱਤੇ ਕਿ ਫਿਰ ਸ਼ੇਰ ਹੋ ਜਾਵੇ। ਓਕੇ, ਯਾਰੀ ਵਾਸਤੇ ਸ਼ੇਰ। ਓਕੇ, ਮੈਂ ਤੁਹਾਨੂੰ ਸੁਣਾਉਣਾ ਕਿ ਮੈਂ ਆਪਣੇ ਯਾਰਾਂ ਬੇਲੀਆਂ ਵਾਸਤੇ, ਮੇਰੇ ਬਹੁਤੇ ਯਾਰ ਨਹੀਂ ਹੈਗੇ ਫਸਟ ਆਫ ਆਲ ਤਾਂ ਮੈਂ ਦੱਸਣਾ ਚਾਹਾਂਗਾ। ਮੇਰੇ ਐਵੇਂ 2-4 ਗਿਣਵੇਂ ਚੁਣਵੇਂ ਯਾਰ ਆ, ਮੈਂ ਉਹਨਾਂ ਵਾਸਤੇ ਲਿਖਿਆ ਸੀ ਕਿ ਸੂਰਜ ਵਾਂਗ ਮੇਰੇ ਯਾਰ ਖੜ੍ਹਦੇ, ਜਦੋਂ ਆਉਂਦੀ ਕਿਤੇ ਮੇਰੇ 'ਚ ਸ਼ਾਮ ਆ, ਮੇਰੀ ਖਾਸਾ ਨਾ ਬਣਦੀ ਨਹੀਂ ਵੀਰੇ, ਮੈਂ ਬੰਦਾ ਨਿਰਾ ਹੀ ਆਮ ਆ। ਨਹੀਂ ਸਰ ਜੀ, ਇਹਦੇ ਪਿੱਛੇ ਕੀ ਕਹਾਣੀ ਕਿ ਤੁਹਾਡੇ ਯਾਰ ਕਿਉਂ ਨਹੀਂ ਹੈ? ਮੇਰੇ ਜਿਹੜੇ ਯਾਰ ਥੋੜ੍ਹੇ ਆ ਨਾ, ਕਹਿੰਦੇ ਵੀ ਥੋੜ੍ਹੇ ਹੋਣ ਪਰ ਹੋਣ ਗੋਲਡ ਬਲੱਡ, ਠੀਕ ਆ, ਉਹ ਆ ਮੇਰੇ ਯਾਰ। ਮੇਰੇ ਹਰ ਬੰਦੇ ਨਾਲ ਨਹੀਂ ਬਣਦੀ ਹੈਗੀ। ਮੇਰੇ ਪਹਿਲੇ ਜਿਹੜੇ ਜਦੋਂ ਮੈਂ ਫੇਮਸ ਨਹੀਂ ਸੀ ਨਾ, ਮੈਨੂੰ ਕੋਈ ਵੀ ਅਕਸਰ ਮੂੰਹ ਨਹੀਂ ਲਾਉਂਦਾ ਹੈਗਾ ਸੀ, ਠੀਕ ਆ। ਇਹ ਬੰਦੇ ਜਿਹੜੇ ਹੈਗੇ ਨਾ, ਜਿਹੜੇ ਮੇਰੇ ਨਾਲ ਅੱਜ ਖੜ੍ਹੇ ਆ, ਇਹ ਮੇਰੇ ਤੋਂ ਬਿਨਾਂ ਫੇਮ ਤੋਂ ਖੜ੍ਹੇ ਆ। ਇਹਨਾਂ ਨੂੰ ਕੋਈ ਮੇਰੇ ਤੋਂ ਨਾ, ਇਹਨਾਂ ਨੇ ਮੇਰੇ ਤੋਂ ਵੀਡੀਓ ਬਣਵਾਉਣੀ ਆ, ਠੀਕ ਆ, ਨਾ ਇਹਨਾਂ ਨੇ ਕੁਛ ਇਹੋ ਜਿਹਾ ਕੋਈ ਚੱਕਰ ਨਹੀਂ ਹੈਗਾ ਇਹਨਾਂ ਨਾਲ। ਦਿਲੋਂ ਮੇਰੇ ਨਾਲ ਜਿਹੜੇ ਤੁਰਦੇ ਆ ਨਾ, ਬੰਦੇ ਨੂੰ ਪਤਾ ਲੱਗ ਜਾਂਦਾ ਹੈ ਬੰਦੇ ਤੇ ਇਹਨਾਂ ਦਿਲੋਂ ਤੁਰਦੇ ਆ, ਠੀਕ ਆ। ਅਤੇ ਉਹ ਬੰਦੇ ਆਪਣੇ ਲਈ ਦਿਲ ਦੇ ਨੇੜੇ ਆ, ਠੀਕ ਆ। ਉਹਨਾਂ ਵਾਸਤੇ ਸੀ ਇਹ ਛੋਟੀ ਜਿਹੀ ਸ਼ਾਇਰੀ। ਸਰ ਜੀ ਆਪਾਂ ਹੁਣ ਇਸ ਟਾਈਮ ਬੈਠੇ ਸੈਡ, ਆਪਣਾ ਮਾਹੌਲ ਸੈਡ ਹੋ ਗਿਆ, ਕੋਈ ਸ਼ਾਇਰੀ ਹੋਈ ਕੋਈ ਇੱਕਦਮ
ਬੰਦੇ ਦਾ ਨਾ ਅੱਜ ਹੀ ਦਿਲ ਟੁੱਟਿਆ ਹੋਵੇ। ਤੁਹਾਡੀ ਭਾਬੀ ਗੁੱਸਾ ਕਰ ਜਾਣੀ ਆ। ਕੁਛ ਨਹੀਂ ਹੁੰਦਾ। ਉਹਨੇ ਕਹਿਣਾ ਸਾਜੀ ਤੁਸੀਂ ਮੈਨੂੰ ਇਹ ਦੱਸੋ ਕਿ ਟਿਕਟੋਕ ਤੋਂ ਨਾ ਹਰ ਬੰਦਾ YouTube ਤੇ ਆਇਆ, ਵਲੋਗਿੰਗ ਕਰਦਾ, ਫੈਮਿਲੀ ਵਲੋਗਿੰਗ ਕਰਦਾ, ਆਪਣਾ ਕੋਈ ਇੱਦਾਂ ਕੋਈ ਜ਼ਿਹਨ 'ਚ ਹੈ ਖਿਆਲ? ਤੋਬਾ ਕਰੋ ਜੀ, ਜੱਟਾਂ ਦੇ ਵਾਲ ਆ। ਨਹੀਂ, ਬੰਦਾ ਫੈਮਿਲੀ ਵਲੋਗਿੰਗ ਨਹੀਂ ਵੈਸੇ ਕਰਦਾ। ਤਾਂ ਅੱਜ ਕੱਲ੍ਹ ਕਈ ਭੱਜ ਕੇ ਵੀ ਰਲੇ ਹੋਏ ਜੱਟਾਂ ਨਾਲ, ਅਤੇ ਉਹ ਅਕਸਰ ਤੁਸੀਂ ਦੇਖਿਆ ਹੋਵੇਗਾ ਸ਼ਾਇਦ ਕਰਦੇ ਵੀ ਹੋਣ, ਲੇਕਿਨ ਆਪਣਾ ਉਹਨਾਂ ਨਾਲ ਕੋਈ ਨਹੀਂ ਹੈਗਾ, ਨਾ ਆਪਣਾ ਵਾਸਤਾ, ਨਾ ਉਹਨਾਂ ਬਾਰੇ ਕੋਈ ਕਮੈਂਟ ਕਰਾਂਗੇ। ਜਿੱਥੇ ਕੋਈ ਲੱਗਾ ਰਵੇ, ਉਹਦੀ ਆਪਣੀ ਲਾਈਫ ਆ, ਆਪਾਂ ਆਪਦੀ ਲਾਈਫ 'ਚ ਜੀਨੇ ਆ। ਆਪਣੇ ਸਰਕਲ 'ਚ ਕੁਛ ਬੰਦੇ ਆ, ਆਪਾਂ ਉਹਨਾਂ 'ਤੇ ਰਾਜ ਕਰੀਦਾ, ਉਹ ਸਾਡੇ 'ਤੇ ਰਾਜ ਕਰਦੇ ਆ। ਆਪਾਂ ਕਿਸੇ ਨੂੰ ਕਿਸੇ ਬਾਰੇ ਗਲਤ ਗੱਲ ਨਹੀਂ ਕਵਾਂਗੇ, ਨਹੀਂ ਤੇ ਚਲੋ ਆਪਾਂ ਕਿਉਂਕਿ ਫੈਮਿਲੀ ਦੁਨੀਆ ਜਿਹੜੀ ਆ ਨਾ ਉਹ ਬਹੁਤ ਵੱਡੀ ਆ, ਸਭ ਨੂੰ ਡੀਲ ਨਹੀਂ ਆਪਾਂ ਕਰ ਸਕਦੇ, ਠੀਕ ਆ। ਆਪਣੀ ਛੋਟੀ ਜਿਹੀ ਇੱਕ ਦੁਨੀਆ ਜਿਹਦੇ 'ਚ ਚੰਦ ਯਾਰ ਵੇਲੀ ਕੁਛ ਫੈਮਿਲੀ ਮੈਂਬਰਸ ਹੈਗੇ ਆ, ਠੀਕ ਆ। ਆਪਾਂ ਉਹਨਾਂ ਨੂੰ ਡੀਲ ਕਰ ਰਹੇ ਹਾਂ ਤਾਂ ਉਹਨਾਂ ਨੂੰ ਵਧੀਆ ਕਰਾਂਗੇ, ਅਤੇ ਰਹੀ ਜ਼ਿੰਦਗੀ ਅੱਗੇ ਤੱਕ ਇੱਦਾਂ ਹੀ ਕਰਦੇ ਰਹਾਂਗੇ। ਮਤਲਬ ਆਪਾਂ ਫੈਮਿਲੀ ਵਲੋਗਿੰਗ ਵਾਲਾ ਆਪਣਾ ਕੋਈ ਸੀਨ ਨਹੀਂ ਹੈਗਾ। ਨੋ ਬ్రో। ਤੇ ਟਿਕਟੋਕ ਤੇ ਲਾਈਵ ਆਉਂਦੇ? ਟਿਕਟੋਕ 'ਤੇ ਲਾਈਵ ਆਈਦਾ, ਸ਼ੁਗਲ ਮੇਲਾ ਕਰੀਦਾ, ਯਾਰਾਂ ਬੇਲੀਆਂ ਨਾਲ ਬੈਠੀ ਦਾ। ਨਹੀਂ ਤੇ ਕਿਉਂਕਿ ਅੱਜ ਕੱਲ੍ਹ ਕੋਈ ਜਿਹੜਾ ਵੀ ਕੋਈ ਯੂਟਿਊਬਰ ਆ ਨਾ, ਜਿਹੜਾ ਵੀ ਕੋਈ ਟਿਕਟੋਕਰ ਆ, ਉਹ ਆ ਕੇ ਲਾਈਵ ਬੈਠਾ ਹੁੰਦਾ, ਭਾਈ ਮੈਨੂੰ ਸ਼ੇਅਰ ਮਾਰੋ, ਮੈਨੂੰ ਬਿੱਲੀਆਂ ਮਾਰੋ, ਮੈਨੂੰ ਨਹੀਂ, ਫੁੱਲ ਇੱਦਾਂ ਦਾ ਮਾਰੋ। ਕੁਛ ਨਹੀਂ ਕਦੇ ਗਿਆ ਆਪਾਂ, ਤਾਂ ਲਾਈਵ ਬੈਠੀ ਦਾ। ਮੇਰੇ ਯਾਰ ਬੇਲੀ ਕੁਛ ਹੈ, ਇੱਕ ਆਸਮ ਬ్రో, ਠੀਕ ਆ, ਇੱਕ ਮੇਰੇ ਨਾਲ ਜਿਹੜਾ ਸਫਿਆਨ ਤੁਹਾਨੂੰ ਮੁੰਡਾ ਪਹਿਲੇ ਦੱਸਿਆ, ਹਾਂਜੀ। ਉਹਦੇ ਨਾਲ ਬੈਠ ਜੀਦਾ। ਅਤੇ ਇੱਦਾਂ ਹੀ ਰੈਂਡਮ ਜਿਹੜੇ ਆਪਣੇ ਯਾਰ ਬੇਲੀ ਹੈਗੇ ਆ ਨਾ, ਠੀਕ ਆ, ਉਹਨਾਂ ਨਾਲ ਬੈਠੀ ਦਾ, ਗੱਪਸ਼ਪ ਮਾਰੀ ਦੀ ਆ, ਠੀਕ ਆ, ਫਨ ਕਰੀਦਾ ਫਨ ਹੁੰਦਾ ਜਦੋਂ ਵਿਹਲੇ ਹੋਈਦਾ। ਜਿੱਦਾਂ ਹੁਣ ਆਪਾਂ ਬੈਠੇ ਗੱਪਸ਼ਪ ਲਾ ਰਹੇ ਨਾ, ਇਸੇ ਤਰ੍ਹਾਂ ਗੱਪਸ਼ਪ ਲਾਈ ਦੀ ਆ। ਟਿਕਟੋਕ ਲਾਈਵ ਤੋਂ ਕੋਈ ਇਨਕਮ ਹੁੰਦੀ? ਇਨਕਮ ਉੱਥੇ ਗਿਫਟਿੰਗ ਹੁੰਦੀ ਆ, ਠੀਕ ਆ। ਅਸੀਂ ਉਹਦੇ ਵਿੱਚ ਇਹ ਨਹੀਂ ਕਹੀਦਾ ਯਾਰ ਉਹ ਇੰਝ ਕਰਦੇ, ਉਹ ਇੰਝ ਕਰਦੇ, ਜਾਂ ਕਹਿ ਲਓ ਕਿ ਅਸੀਂ ਕਿਸੇ ਨੂੰ ਸਸਪੈਂਸ ਕ੍ਰੀਏਟ ਕਰਕੇ, ਕੋਈ ਮੈਚ ਲਾ ਕੇ, ਧੀ ਭੈਣ ਦੀ ਕਰਕੇ, ਫਿਰ ਕੋਈ ਰੁਪਈਏ ਅਗਲੇ ਨੂੰ ਕਹੀਏ ਵੀ ਲਓ ਜੀ ਗਿਫਟਿੰਗ ਆਵੇ ਅਤੇ ਸਾਨੂੰ ਪੈਸੇ ਮਿਲਣ। ਅਸੀਂ ਇਹੋ ਜਿਹਾ ਕੰਸੈਪਟ ਨਹੀਂ ਰੱਖਿਆ ਕਦੀ। ਅਸੀਂ ਇੱਕ ਫਨ ਕਰੀਦਾ ਬਸ, ਉਸ ਤੋਂ ਇਲਾਵਾ ਕੁਝ ਨਹੀਂ ਆ ਟਿਕਟੋਕ ਲਾਈਵ 'ਤੇ। ਮੈਂ ਤਾਂ ਗਿਆ ਨੂੰ ਕਾਫੀ ਦੇਰ ਹੋ ਗਈ। ਤੇ ਨਹੀਂ ਤੇ ਜਿਹੜਾ ਬੰਦਾ ਟਿਕਟੋਕ ਤੇ ਸ਼ਾਇਰੀ ਕਰਦਾ ਹੁੰਦਾ, ਕੁੜੀਆਂ ਉਹਦੀਆਂ ਬਹੁਤ ਫੈਨ ਹੁੰਦੀਆਂ। ਮੇਰੀ ਤਾਂ ਕੋਈ ਭੈਣ ਨਹੀਂ ਟੱਕਰੀ ਮੈਨੂੰ ਵੀ ਮਿਲਾ ਦਿਓ ਕੋਈ। ਨਹੀਂ ਆਪਾਂ ਨੂੰ ਆਪਣਾ ਇੱਦਾਂ ਕੋਈ ਸੀ ਨਹੀਂ ਕਿ ਕੋਈ ਕਿਸੇ ਦਾ ਕੋਈ ਬਰੋ ਇਸ comment ਆਉਂਦੇ ਕੰਮਾਂ ਹੋਣ। ਵੱਲ ਧਿਆਨ ਨਹੀਂ ਜਾਂਦਾ ਹੈਗਾ। ਉਹ ਵਜ੍ਹਾ ਇਹ ਆ ਕਿ ਲਾਈਫ ਇੰਨੀ ਬਿਜ਼ੀ ਆ ਨਾ ਆਪਣੀ, ਕਿ ਘਰ ਦੇ ਕੰਮ ਵੀ ਸਾਹਮਣੇ, ਟਿਕਟੋਕ ਫੈਮਿਲੀ ਨੂੰ ਵੀ ਸਾਹਮਣਾ, ਇੰਸਟਾਗ੍ਰਾਮ ਫੈਮਿਲੀ ਨੂੰ ਵੀ ਸਾਹਮਣਾ। ਹਾਲਾਂਕਿ ਹੁਣ ਤੁਸੀਂ ਕਹਿੰਦੇ ਨਾ ਵਲੋਗਿੰਗ ਕਰਦੇ ਲੋਕ, ਮੇਰਾ ਕਦੀ ਦਿਲ ਕਰਦਾ ਯਾਰ ਮੈਂ ਆਪਦੀ ਜ਼ਿੰਮੇਦਾਰੀ ਦੀ ਵਲੋਗਿੰਗ ਲੋਕਾਂ ਨੂੰ ਦਿਖਾਇਆ ਕਰਾਂ। ਮੇਰਾ ਟਾਈਮ ਨਹੀਂ ਲੱਗਦਾ ਹੈਗਾ। ਅਕਸਰ ਮੈਂ ਵਲੋਗ ਬਣਾਉਣਾ, ਮੇਰਾ ਐਡੀਟਿੰਗ ਦਾ ਟਾਈਮ ਨਹੀਂ ਲੱਗਦਾ ਹੈਗਾ। ਸੋ ਇਸ ਕਰਕੇ ਅਸੀਂ ਹੋਰ ਕੀ ਨਵੇਂ ਕੰਮ ਛੇੜਦੇ ਹਾਂ, ਸਾਡੇ ਕੋਲ ਇਹਨਾਂ ਵਾਸਤੇ ਵੀ ਟਾਈਮ ਨਹੀਂ ਹੈਗਾ। ਟਾਈਮ ਹੀ ਨਹੀਂ ਅਤੇ ਹੈ। ਬੀਬੀਆਂ ਤੁਹਾਨੂੰ ਪਤਾ ਟਾਈਮ ਮੰਗਦੀਆਂ, ਆਪਣੇ ਕੋਲ ਟਾਈਮ ਹੈ ਨਹੀਂ। ਟਾਈਮ ਨਹੀਂ ਹੈ। ਨਹੀਂ ਤੇ ਗਾਂ ਫਿਊਚਰ 'ਚ ਹੈ ਕੋਈ ਬਾਹਰ ਜਾਣ ਦਾ ਪਲਾਨ ਕਿ ਬਾਹਰ ਜਾ ਕੇ ਸੈੱਟ ਹੋਣਾ? ਕਿਉਂਕਿ ਅਕਸਰ ਲੋਕ ਦੇਖੇ ਨੇ ਉਹ ਟਿਕਟੋਕ 'ਤੇ ਆਉਂਦੇ ਨੇ, ਫੇਮ ਲੈਂਦੇ ਨੇ ਅਤੇ ਬਾਹਰ ਚੱਲ ਜਾਂਦੇ। ਆਪਣੇ ਇਸ ਟਾਈਮ ਪਾਕਿਸਤਾਨ 'ਚ ਬਹੁਤ ਵੱਡੀਆਂ ਮਸਾਲਾਂ ਪਈਆਂ। ਬਿਲਕੁਲ ਜੀ ਪਈਆਂ, ਬਟ ਆਪਣਾ ਜਿਹੜਾ ਹੈਗਾ ਨਾ, ਮੈਂ ਬਾਹਰ ਜਾ ਕੇ ਦੇਖ ਲਿਆ ਅਤੇ ਮੈਂ ਸੈੱਟ ਹੋਣ ਤਾਂ ਨਹੀਂ ਗਿਆ ਸੀ। ਮੈਂ ਕੁਛ ਅਰਸੇ ਵਾਸਤੇ ਵੈਸੇ ਹੀ ਗਿਆ ਸੀ ਕਿ ਚਲੋ ਯਾਰ ਬਾਹਰ ਦੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ, ਅਵੇਅਰਨੈਸ ਹੋਣੀ ਚਾਹੀਦੀ ਬੰਦੇ ਨੂੰ। ਬੰਦਾ ਕੁਛ ਕਰੇ ਨਾ ਕਰੇ, ਲੇਕਿਨ ਬੰਦੇ ਨੂੰ ਕਰਨਾ ਆਉਣਾ ਚਾਹੀਦਾ। ਇਹ ਮੇਰੇ ਅੱਬਾ ਜੀ ਮੈਨੂੰ ਕਹਿੰਦੇ ਹੁੰਦੇ ਆ ਕਿ ਕੋਈ ਵੀ ਕੰਮ ਆ ਨਾ ਜਿਹੜਾ, ਉਹ ਕਰੀ ਭਾਵੇਂ ਨਾ, ਲੇਕਿਨ ਤੈਨੂੰ ਕਰਨਾ ਆਉਣਾ ਚਾਹੀਦਾ, ਕਿਉਂਕਿ ਇਨ ਫਿਊਚਰ ਤੈਨੂੰ ਲੋੜ ਪੈ ਸਕਦੀ ਹੈ। ਸੋ ਮੈਂ ਦੁਬਈ ਵੀ ਗਿਆ, ਸਾਊਦੀ ਵੀ ਗਿਆ, ਕਤਰ ਵੀ ਗਿਆ। ਮੈਂ ਦੇਖਿਆ ਉੱਥੋਂ ਦਾ ਲਾਈਫ ਸਟਾਈਲ, ਦੇਖਿਆ ਉੱਥੋਂ ਦੇ ਜਿਹੜੇ ਵਰਕਰ ਸੀ ਉਹ ਵੀ ਦੇਖੇ, ਵਿਜ਼ਿਟਰ ਸੀ ਉਹ ਵੀ ਦੇਖੇ, ਉੱਥੋਂ ਦੇ ਜਿਹੜੇ ਪੱਕੇ ਰਿਹਾਇਸ਼ੀ ਸੀ ਉਹ ਵੀ ਦੇਖੇ, ਠੀਕ ਆ। ਮੈਂ ਜਿਹੜਾ ਨਾ ਤੁਸੀਂ ਕਹੋਗੇ ਨਾ ਕਿ ਉੱਥੇ ਸੈਟਲ ਹੋਣ ਦਾ, ਜਾਂ ਕਹਿ ਲਓ ਕਿ ਉੱਥੇ ਜਾ ਕੇ ਕੰਮ ਕਰਨ ਦਾ, ਉਹ ਸਰਾਸਰ ਕਨਸੈਪਟ ਹੀ ਗਲਤ ਆ। ਇਹੋ ਜਿਹਾ ਕੁਛ ਮਾਈਂਡ ਦੇ ਵਿੱਚ ਨਹੀਂ ਆ, ਅਤੇ ਨਾ ਹੀ ਰੱਬ ਲਿਆਵੇ। ਸਹੀ ਨਹੀਂ ਤੇ ਪੰਜਾਬ ਜਿਹੜਾ ਨਾ, ਪੰਜਾਬ ਇਹਦੀ ਰੀਸ ਨਹੀਂ ਹੈਗੀ। ਮੈਂ ਜਦੋਂ ਉੱਥੋਂ ਆਇਆ ਸੀ ਨਾ, ਮੇਰਾ ਭਰਾ ਹੀ ਆ ਸਮਝ ਲਓ ਵੱਡਾ, ਤਸੀਫ ਗੁੱਜਰ, ਹਾਂਜੀ, ਠੀਕ ਹੈ, ਤੀਫਾ ਗੁੱਜਰ, ਠੀਕ ਹੈ ਜੀ। ਠੀਕ ਆ। ਉਹਨੇ ਮੈਨੂੰ ਜਦੋਂ ਰਿਸੀਵ ਕੀਤਾ ਨਾ ਏਅਰਪੋਰਟ 'ਤੇ, ਜਦੋਂ ਮੈਂ ਵਾਪਸ ਆਇਆ, ਅਤੇ ਕਸਮੇ ਹੱਥ ਖੜ੍ਹੇ ਕਰਕੇ ਦੁਆ ਵਿੱਚ ਕਿਹਾ ਕਿ ਰੱਬਾ ਤੇਰਾ ਸ਼ੁਕਰ ਹੈ ਕਿ ਸਾਨੂੰ ਤੂੰ ਪੰਜਾਬ ਦਿੱਤਾ, ਪੰਜਾਬ 'ਚ ਠੀਕ ਆ। ਯਕੀਨ ਮੰਨੋ ਯਾਰ, ਇਹ ਨਾ ਇੱਕ ਨਾ ਤੁਸੀਂ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ 'ਚ ਚੱਲ ਜਾਓ, ਜਿਹੜਾ ਸਕੂਨ ਇੱਥੇ ਹੈ ਨਾ ਪੰਜਾਬ 'ਚ ਕਿਤੇ ਵੀ ਨਹੀਂ ਹੈ। ਬਿਲਕੁਲ ਜੀ, ਕਿਤੇ ਨਹੀਂ ਆ। ਇਹ ਜੇ ਤੁਸੀਂ ਤੁਹਾਡਾ ਵੀ ਕਿਤੇ ਚੱਕਰ ਲੱਗੇਗਾ ਨਾ, ਕਿਤੇ ਤੁਸੀਂ ਗਏ ਹੋ ਕਿਤੇ? ਮੈਂ ਸਰ ਜੀ ਇੱਕ ਵਾਰੀ ਦੁਬਈ ਗਿਆ ਸੀ।
ਓਕੇ, ਕੋਈ ਮੈਂ 4 ਮਹੀਨੇ ਫਿਰ ਰਹਿ ਕੇ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਕੀ ਸ਼ੈ ਹੈ। ਜ਼ਿਆਦਾ ਹੀ ਗੱਲ ਹੈ। ਤੇ ਪਿੰਡ ਜਿਹੜਾ ਨਾ ਜੀ, ਉਹ ਨਹੀਂ ਛੱਡਿਆ ਜਾਣਾ ਆਪਣੇ ਕੋਲੋਂ। ਆਪਣਾ ਕੋਈ ਕਨਸੈਪਟ ਨਹੀਂ ਹੈਗਾ ਕਿ ਕਿਸੇ ਹੋਰ ਕੰਟਰੀ ਜਾ ਕੇ ਸੈੱਟ ਹੋ ਜੀ। ਹਾਂ ਦੇਖੋ, ਘੁੰਮਣ ਫਿਰਨ ਵਾਸਤੇ ਦੁਨੀਆ ਦੇਖਣੀ ਚਾਹੀਦੀ ਆ, ਤੁਰੋ ਫਿਰੋ। ਤੇ ਤੁਸੀਂ ਬਾਹਰ ਗਏ ਹੋ, ਤੁਸੀਂ ਮੁਖਤਲਿਫ ਮੁਲਕਾਂ 'ਚ ਘੁੰਮ ਕੇ ਆਏ, ਤੇ ਉੱਥੇ ਪੰਜਾਬੀ ਤੁਸੀਂ ਵਾਮ ਦੇਖਦੇ ਬੋਲਦੀ ਆ, ਕਈ ਵਾਮ ਪੰਜਾਬੀ ਨੂੰ ਬਾਹਰ ਜਾ ਕੇ ਨਹੀਂ ਬੋਲਦਾ, ਪ੍ਰਮੋਟ ਨਹੀਂ ਕਰਦਾ। ਤੁਸੀਂ ਕਿੰਨੀ ਕੀ ਕੀਤੀ ਪੰਜਾਬੀ ਪ੍ਰਮੋਟ? ਮੈਂ ਤਾਂ ਅਰਬੀਆਂ ਨਾਲ ਵੀ ਪੰਜਾਬੀ ਬੋਲਣ ਲੱਗ ਪੈਂਦਾ ਸੀ। ਉੱਥੇ ਮੈਂ 6 ਮਹੀਨੇ ਗੁਜ਼ਾਰੇ ਆ ਸਾਊਦੀ। ਉੱਥੇ ਸਾਊਦੀ ਜਿਹੜਾ ਨਾ ਅਰਬੀ ਬਹੁਤ ਜ਼ਰੂਰੀ ਆ। ਦੁਬਈ ਚੱਲ ਜਾਂਦੀ ਆ, ਉਰਦੂ ਚੱਲ ਜਾਂਦੀ ਆ, ਹਿੰਦੀ ਚੱਲ ਜਾਂਦੀ ਆ, ਕਿਉਂਕਿ ਜ਼ਿਆਦਾਤਰ ਆਪਣੇ ਇੱਧਰ ਏਸ਼ੀਅਨ ਆਪਣੇ ਇੰਡੀਆ ਪਾਕਿਸਤਾਨੀ ਜ਼ਿਆਦਾ ਹੁੰਦੇ, ਦੁਬਈ ਚੱਲ ਜਾਂਦੀ ਆ। ਸਾਊਦੀ ਨਹੀਂ ਚੱਲਦੀ, ਸਾਊਦੀ ਅਰਬੀ ਲਾਜ਼ਮੀ ਆ, ਠੀਕ ਆ। ਸੋ ਉੱਥੇ ਮੈਨੂੰ ਜਦੋਂ ਕਿਤੇ ਅਗਲੇ ਨਾਲ ਗੱਲ ਕਰਨੀ ਮਜਬੂਰੀ ਬਣ ਜਾਂਦੀ ਸੀ, ਕੋਈ ਨਾ ਕੋਈ ਲਫ਼ਜ਼ ਸਿੱਖ ਲਿਆ ਸੀ ਮੈਂ 2-4 ਗੱਲਬਾਤ ਕਰਨੀ ਵੀ, ਜਿੱਥੇ ਨਹੀਂ ਆਣੀ ਉੱਥੇ ਪੰਜਾਬੀ ਚੱਲੇਗੀ। ਨਹੀਂ ਸਮਝ ਆਉਂਦੀ ਅਗਲੇ ਨੂੰ ਨਾ ਆਵੇ ਭਾਈ, ਅਸੀਂ ਤਾਂ ਬੋਲਾਂਗੇ। ਸਰ ਮੈਂ ਨਾ ਹਰ ਪੋਡਕਾਸਟ 'ਚ ਗੱਲ ਕਰਦਾ ਹੁੰਦਾ ਕਿੱਦਾਂ ਚੜ੍ਹਦੇ ਵਾਲਿਆਂ ਨੇ ਨਾ ਆਪਣੀ ਮਾਂ ਬੋਲੀ ਜ਼ਬਾਨ ਸਾਂਭੀ ਹੋਈ ਹੈ। ਕੈਨੇਡਾ, ਆਸਟ੍ਰੇਲੀਆ, UK ਜਿੱਥੇ ਵੀ ਗਏ ਉਹਨਾਂ ਨੇ ਬੋਲਦੀ ਪੰਜਾਬੀ, ਉਹਨਾਂ ਨੇ ਗੋਰੇ ਵੀ ਪੰਜਾਬੀ ਤੋਂ ਲਾਤੇ ਹੋਏ ਆ, ਆਪਣੀ ਮਾਂ ਬੋਲੀ ਨਹੀਂ ਬੋਲਦੇ ਪਏ। ਅਤੇ ਆਪਣੇ ਨਾ ਕੁਛ ਲੋਕ ਇੱਦਾਂ ਦੇ ਨੇ, ਕੁਛ ਆਵਾਮ ਦੀ ਸੋਚ ਇੱਦਾਂ ਦੀ ਆ ਕਿ ਉਹ ਬਾਹਰ ਜਾ ਕੇ ਨਾ ਮਾਂ ਬੋਲੀ ਜ਼ਬਾਨ ਬੋਲਦੇ ਨਹੀਂ। ਬਾਹਰ ਤਾਂ ਦੂਰ ਦੀ ਗੱਲ ਹੈ, ਆਪਣੇ ਘਰ 'ਚ ਨਹੀਂ ਬੋਲਦੇ, ਨਿਆਣਿਆਂ ਨੂੰ ਨਹੀਂ ਬੋਲਣ ਦਿੰਦੇ, ਠੀਕ ਹੈ। ਅਤੇ ਤੁਸੀਂ ਆਪਣਾ ਜ਼ਿੰਦਗੀ 'ਚ ਕਿੰਨਾ ਕੁ ਰੋਲ ਸਮਝਦੇ ਹੋ ਕਿ ਮੈਂ ਪੰਜਾਬੀ ਨੂੰ ਕਰਨਾ ਪ੍ਰਮੋਟ? ਦੇਖੋ, ਮੈਂ ਪਹਿਲਾਂ ਤਾਂ ਇੱਕ ਗੱਲ ਕਰਨੀ ਚਾਹਾਂਗਾ ਕਿ ਕੋਈ ਵੀ ਮੁਲਕ ਆ ਨਾ, ਉਹ ਆਪਣੀ ਜ਼ਬਾਨ ਨੂੰ ਉਹਨੂੰ ਪ੍ਰਮੋਟ ਕਰਨਾ ਚਾਹੀਦਾ, ਜਿਹੜੀ ਉਹਦੀ ਜ਼ਬਾਨ ਹੈਗੀ ਆ, ਠੀਕ ਆ। ਅਤੇ ਅਰਬ ਕੰਟਰੀਜ਼ ਹਨ ਜਿੰਨੇ ਵੀ, ਸਾਰਿਆਂ ਦੇ ਵਿੱਚ ਅਰਬੀ ਬੋਲੀ ਜਾਂਦੀ ਆ। ਉਹਦੇ ਵਿੱਚ ਜੇ ਤੁਸੀਂ ਕਹੋਗੇ ਨਾ, ਖਾਸ ਕਰ ਸਾਊਦੀ ਮੈਂ ਗਿਆ ਸੀ, ਜ਼ਿਆਦਾ ਮੇਰਾ ਐਕਸਪੀਰੀਅੰਸ ਉੱਥੇ ਦਾ। ਉੱਥੇ ਜੇ ਕਹੋਗੇ ਨਾ ਵੀ ਇੰਗਲਿਸ਼ ਵੀ ਬੋਲੋਗੇ ਤੁਸੀਂ, ਉਹ ਚੰਗਾ ਭਲਾ ਜਿਹੜਾ ਬੰਦਾ ਹੋਊਗਾ ਨਾ, ਪੜ੍ਹਿਆ ਲਿਖਿਆ ਵੀ, ਉਹ ਵੀ ਕਹੂਗਾ ਨਹੀਂ ਅਰਬੀ ਬੋਲ, ਇੱਥੇ ਅਰਬੀ ਚੱਲਦੀ, ਠੀਕ ਆ। ਇੰਗਲਿਸ਼ ਮਾਫੀ ਮਾਲੂਮ, ਸਾਨੂੰ ਨਹੀਂ ਪਤਾ ਹੈਗਾ ਵੀ ਇੰਗਲਿਸ਼ ਕੀ ਚੀਜ਼ ਆ, ਅਰਬੀ ਬੋਲੋ। ਉਹ ਵੀ ਲੋਕ ਤਰੱਕੀ ਕਰ ਰਹੇ ਆ, ਠੀਕ ਆ। ਜਿਹੜੇ ਅੰਗਰੇਜ਼ਾਂ ਵੱਲ ਚੱਲ ਜਾਓ, ਉਹਨਾਂ ਦੀ ਤਾਂ ਜ਼ਬਾਨ ਇੰਗਲਿਸ਼ ਹੈਗੀ ਆ, ਅੰਗਰੇਜ਼ੀ ਹੈਗੀ ਆ, ਠੀਕ ਆ। ਉਹ ਬੋਲਣ ਸੋਹਣੇ ਲੱਗਦੇ ਆ, ਠੀਕ ਆ। ਹੁਣ ਆਪਣੇ ਆਪ ਵੈਸੇ ਮੈਂ ਦੇਖਿਆ ਜ਼ਿਆਦਾਤਰ ਟਰੈਂਡ ਜਿਹੜਾ ਨਾ ਇੰਡੀਆ ਪਾਕਿਸਤਾਨ 'ਚ ਆ, ਇੰਗਲਿਸ਼ ਬੋਲਣ ਵਾਲਾ ਕੋਈ ਬੰਦਾ ਜਿਹੜਾ ਨਾ, ਉਹਨੂੰ ਪੜ੍ਹਿਆ ਲਿਖਿਆ ਸਮਝਦੇ ਆ। ਹਿੰਦੀ ਤਾਂ ਉਹ ਇੱਕ ਜ਼ਬਾਨ ਆ। ਇੱਕ ਵਾਕਿਆ ਮੈਂ ਬਿਆਨ ਕਰਦਾ ਤੁਹਾਨੂੰ ਕਿ ਜਦੋਂ ਕੁੜੀ ਨੇ ਲਿਖਿਆ ਹੋਇਆ ਸੀ ਆਪਣੀ ਸ਼ਰਟ ਦੇ ਉੱਤੇ ਹਲਵਾ, ਠੀਕ ਆ, ਉਹਨੂੰ ਪਤਾ ਨਹੀਂ ਕਿੰਨੀ ਸਜ਼ਾ ਦੇਣ ਲੱਗ ਪਿਆ ਸੀ, ਲੋਕ ਉਹਦੇ ਦੁਆਲੇ ਹੋ ਗਏ। ਹਾਲਾਂਕਿ ਹਲਵਾ ਦਾ ਮਤਲਬ ਹੈਗਾ ਮਿੱਠਾ, ਇੱਕ ਜ਼ੁਬਾਨ ਆ, ਠੀਕ ਆ। ਉੱਥੇ ਗਟਰਾਂ 'ਤੇ ਲਿਖੀ ਹੁੰਦੀ ਆ, ਢੱਕਣਾਂ ਦੇ ਉੱਤੇ ਲਿਖੀ ਹੁੰਦੀ ਆ ਕਿ ਇਹ ਫਲਾਣੀ ਕੰਪਨੀ ਦਾ ਬਣਿਆ ਹੋਇਆ, ਅਰਬੀ 'ਚ ਲਿਖਿਆ ਹੁੰਦਾ। ਇੱਕ ਜ਼ੁਬਾਨ ਆ, ਠੀਕ ਆ। ਇਸੇ ਤਰ੍ਹਾਂ ਇੰਗਲਿਸ਼ ਵੀ ਇੱਕ ਜ਼ੁਬਾਨ ਆ, ਉਰਦੂ ਵੀ ਇੱਕ ਜ਼ੁਬਾਨ ਆ। ਹਰ ਮੁਲਕ ਦੀ ਇੱਕ ਆਪਣੀ ਜ਼ੁਬਾਨ ਆ, ਠੀਕ ਆ। ਮੈਂ ਇਸ ਚੀਜ਼ ਨੂੰ ਨਹੀਂ ਕਹਿੰਦਾ ਹੈਗਾ ਕਿ ਉਰਦੂ ਮਾੜੀ ਆ, ਉਰਦੂ ਬਿਲਕੁਲ ਹੀ ਨਾ ਬੋਲੋ, ਠੀਕ ਆ। ਆਪਣੇ ਮੁਲਕ ਦੀ ਜ਼ੁਬਾਨ ਆ, ਠੀਕ ਆ। ਬਟ ਜਿਹੜਾ ਨਾ ਆਪਣਾ ਮੇਨ ਜਿਹੜੀ ਮਾਦਰੀ ਜਿਹਨੂੰ ਕਹਿੰਦੇ, ਕਹਿ ਲਓ ਕਿ ਮਾਂ ਬੋਲੀ ਜਿਹੜੀ ਹੈਗੀ ਆਪਣੀ, ਉਹ ਹੈਗੀ ਪੰਜਾਬੀ, ਠੀਕ ਆ। ਉਹਨੂੰ ਬੋਲਣਾ ਚਾਹੀਦਾ, ਉਹਦੇ ਵਿੱਚ ਰੋਹਬ ਆ। ਮੈਂ ਇਹ ਕਹਿੰਦਾ, ਮੈਂ ਪੰਜਾਬੀ ਆ, ਮੈਂ ਇਸ ਚੀਜ਼ ਨੂੰ ਕਹਾਂਗਾ ਕਿ ਸਭ ਤੋਂ ਜ਼ਿਆਦਾ ਰੋਹਬ ਜਿਹੜਾ ਨਾ ਦੁਨੀਆ ਦੇ ਵਿੱਚ ਮੈਂ ਗਿਣਦਾ ਜਿਹੜਾ ਪੰਜਾਬੀ ਵਿੱਚ ਆ। ਅਤੇ ਸਰ ਜੀ ਆਪਣੇ ਹੀ ਪੰਜਾਬੀ ਕਹਿੰਦੇ ਨੇ ਕਿ ਯਾਰ ਇਹਦੇ ਵਿੱਚ ਨਾ ਪੰਜਾਬੀ ਜ਼ੁਬਾਨ 'ਚ ਨਾ ਕਹਿੰਦੇ ਨਾ ਇੱਕ ਤਮੀਜ਼ ਨਹੀਂ ਹੈਗੀ, ਇਹ 'ਚ ਤੂੰ ਮੈਂ ਇਹਦੇ ਵਿੱਚ ਜੀ ਮੈਂ ਤੁਹਾਨੂੰ ਦੱਸਦਾ ਜੀ, ਇਹਦੇ ਵਿੱਚ ਕਿਸੇ ਨਾਲ ਗੁੱਸਾ ਕਰੋਗੇ ਨਾ ਅਤੇ ਅਗਲੇ ਨੂੰ ਬੜੀ ਚੁਭੇਗੀ ਚੀਜ਼, ਠੀਕ ਆ। ਅਤੇ ਜੇ ਅਗਲੇ ਨੂੰ ਪਿਆਰ ਨਾਲ ਬੋਲੋਗੇ ਨਾ ਅਤੇ ਉਹ ਬੜੀ ਫੀਲ ਕਰੇਗਾ ਕਿ ਯਾਰ ਕਿੰਨਾ ਪਿਆਰ ਨਾਲ ਬੋਲਿਆ ਮੈਨੂੰ। ਉਰਦੂ ਵਿੱਚ ਇਹ ਚੀਜ਼ ਘੱਟ ਆ, ਜਿੰਨਾ ਪਿਆਰ ਨਾਲ ਬੋਲੋਗੇ ਨਾ, ਠੀਕ ਆ, ਅਤੇ ਉਹਨੂੰ ਘੱਟ ਪਿਆਰ ਮਹਿਸੂਸ ਹੋਏਗਾ। ਜੇ ਗੁੱਸੇ ਨਾਲ ਵੀ ਬੋਲੋਗੇ, ਉਹਨੂੰ ਘੱਟ ਗੁੱਸਾ ਮਹਿਸੂਸ ਹੋਏਗਾ। ਅਤੇ ਇੰਗਲਿਸ਼ ਬਿਲਕੁਲ ਹੀ ਨਿੱਲ ਆ। ਇੰਗਲਿਸ਼ ਵਿੱਚ ਕਹਿ ਲਓ ਸੌਰੀ, ਠੀਕ ਆ, ਅਤੇ ਉਰਦੂ 'ਚ ਕਹਿ ਲਓ ਮਾਜ਼ਰਤ, ਪੰਜਾਬੀ 'ਚ ਮੈਂ ਮਾਫੀ ਮੰਗਦਾ, ਠੀਕ ਆ। ਕਿੰਨਾ ਮਤਲਬ ਕਿ ਲਹਿਜੇ ਦੇ ਵਿੱਚ ਫਰਕ ਆ, ਕਿੰਨੀ ਉਹਦੇ ਵਿੱਚ ਕਹਿ ਲਓ ਕਿ ਉਹ ਜੇ ਪੰਜਾਬੀ ਵਿੱਚ ਕੋਈ ਡਾਊਨ ਹੋਏਗਾ ਨਾ, ਉਹਦਾ ਲਹਿਜਾ ਹੀ ਡਾਊਨ ਹੋ ਜਾਏਗਾ। ਉਹ ਜਿਹੜਾ ਅਪ ਕਰੇਗਾ, ਗੁੱਸਾ ਕਰੇਗਾ, ਉਹ ਹੈਵੀ ਹੋ ਜਾਏਗਾ। ਲੇਕਿਨ ਤੁਹਾਨੂੰ ਮੈਂ ਅੱਗੇ ਦੱਸ ਰਿਹਾ ਸੀ, ਪੰਜਾਬੀ ਜ਼ੁਬਾਨ ਦੇ ਵਿੱਚ ਰੋਹਬ ਆ। ਇੱਕ ਮੈਂ ਬੈਠੀ ਸੀ ਇੱਕ ਜਗ੍ਹਾ 'ਤੇ, ਮੇਰੇ ਨਾਲ 2 ਦੋਸਤ ਸੀ, ਮੇਰੇ ਭਾਈ ਦੇ ਦੋਸਤ ਸੀ। ਉਹ ਕਹਿੰਦੇ ਚਲ ਆ ਇਕੱਠੇ ਨਾਸ਼ਤਾ ਕਰਨ ਜਾਂਦੇ। ਮੈਂ ਠੀਕ ਹੋ ਗਿਆ। ਲਾਹੌਰ ਹੀ ਆਇਆ ਸੀ ਕਿਸੇ ਕੰਮ ਹੈ, ਉਹਦੀ ਯੂਨੀਵਰਸਿਟੀ ਦੇ ਦੋਸਤ ਸੀ। ਉਹ ਅਸੀਂ ਬੈਠੇ ਨਾਸ਼ਤਾ ਕਰਨ, ਉਹ ਪਰਾਠੇ ਲੈ ਕੇ ਆਇਆ ਨਾ, ਅਤੇ ਉਹ ਕਹਿੰਦਾ ਯਾਰ ਕਿ 2 ਹੋਰ ਮੰਗਵਾਉਣੇ ਸੀ ਤੇਰੇ ਕੋਲੋਂ।
ਉਹਨਾਂ ਨੂੰ ਵਾਅਦਾ ਦੇ ਰਹੇ ਬਾਈ ਬਾਤ ਸੁਣਨਾ, ਬਾਈ ਬਾਤ ਸੁਣਨਾ। 2-3 ਵਾਰੀ ਉਹਨੇ ਕਿਹਾ, ਨਹੀਂ ਸੁਣੀ। ਮੈਂ ਬੈਠਾ ਸੀ ਕੋਲ ਹੀ ਇੱਦਾਂ ਨਾਲ, ਠੀਕ ਹੈ। ਮੈਂ ਕਿਹਾ ਓਏ, ਠੀਕ ਹੈ ਨਾ, ਅੱਛਾ ਭਾਈ ਆਇਆ। ਉਹ ਮੇਰੇ ਵੱਲ ਦੇਖਣ, ਯਾਰ ਪੰਜਾਬੀ ਜ਼ੁਬਾਨ ਵਿੱਚ ਕਿतना ਰੋਬ ਹੈ ਨਾ, ਠੀਕ ਹੈ। ਯਾਨੀ ਕਿ ਰੋਬ ਹੈਗਾ, ਮੰਨੋ ਚਾਹੇ ਨਾ ਮੰਨੋ। ਜਦੋਂ ਵੀ ਕਿਤੇ ਗੱਲ ਕਰੋਗੇ ਨਾ, ਉਹਦੇ ਵਿੱਚ ਪਾਏਦਾਰੀ ਆ। ਉਰਦੂ ਵਿੱਚ ਉਹ ਪਾਏਦਾਰੀ ਘੱਟ ਆ, ਇੰਗਲਿਸ਼ ਦੇ ਵਿੱਚ ਬਿਲਕੁਲ ਪਾਏਦਾਰੀ ਘੱਟ ਆ। ਆਮ ਸੌਰੀ, ਠੀਕ ਹੈ, ਕਹਿ ਦੋ ਕਿ ਲੋ ਜੀ ਬਸ ਗੱਲ ਮੁੱਕੀ। ਨਹੀਂ ਸਰ, ਤੁਸੀਂ ਹੁਣ ਪੰਜਾਬੀ ਨੂੰ ਕਿੰਨਾ ਕੁ ਕਰਦੇ ਪ੍ਰਮੋਟ? ਕਿਉਂਕਿ ਆਪਣਾ ਜਿਹੜਾ ਮੇਰਾ ਚੈਨਲ ਹੈ ਨਾ, ਮੇਰਾ ਪੋਡਕਾਸਟ, ਆਪਣਾ ਮੇਨ ਮਕਸਦ ਇਹ ਹੈ ਕਿ ਪੰਜਾਬੀ ਨੂੰ ਕਰਨਾ ਪ੍ਰਮੋਟ। ਪੰਜਾਬੀ ਨੂੰ ਪ੍ਰਮੋਟ ਮੈਂ ਇੰਨਾ ਕੁ ਕਰਦਾ ਕਿ ਆਪਣੇ ਸ਼ੁਰੂ ਤੋਂ ਬਾਪ ਦਾਦਾ ਇਹ ਪੰਜਾਬੀ ਬੋਲਦੇ ਆਏ ਆ, ਠੀਕ ਆ। ਆਪਣੀ ਪੰਜਾਬੀ ਜ਼ੁਬਾਨ ਜਿਹੜੀ ਆ ਵਧੀਆ ਚੀਜ਼ ਆ, ਕਹਿ ਲਓ ਕਿ ਇਹਦੇ ਵਿੱਚ ਹੀ ਆਪਾਂ ਜੰਮੇ ਪਲੇ ਹਾਂ ਅਤੇ ਇਹਦੇ 'ਚ ਹੀ ਮਰਨਾ, ਠੀਕ ਆ। ਜ਼ਰੂਰਤ ਵਾਸਤੇ ਇਸਤੇਮਾਲ ਕਰੋ ਆਪਦੀ ਲੈਂਗੁਏਜ। ਹੋਰ ਜਿਹੜੀ ਆ ਇੰਗਲਿਸ਼ ਵੀ ਯੂਜ਼ ਕਰ ਲਓ, ਮਸਲਾ ਨਹੀਂ ਹੈ। ਉਹ ਵੀ ਇੱਕ ਲੈਂਗੁਏਜ ਅਗਲੇ ਨੂੰ ਸਮਝ ਨਹੀਂ ਆਉਂਦੀ, ਠੀਕ ਆ, ਅਤੇ ਉਹਨੂੰ ਸਮਝਾਓ, ਇੰਗਲਿਸ਼ ਸਮਝਾ ਦਿਓ। ਲੇਕਿਨ ਜਿੱਥੇ ਲੋੜ ਪੈਂਦੀ ਉੱਥੇ ਯੂਜ਼ ਕਰੋ। ਇਹ ਨਹੀਂ ਕਿ ਹਰ ਥਾਂ 'ਤੇ ਤੁਸੀਂ ਕਹੋ ਕਿ ਲਓ ਜੀ ਮੈਂ ਹੁਣ ਜਿੱਥੇ ਕੋ ਆਪਣੇ 4 ਬੰਦੇ ਪੰਜਾਬੀ ਬੈਠੇ ਆ ਉੱਥੇ ਇੰਗਲਿਸ਼ ਜਾ ਕੇ ਮਾਰਨ ਲੱਗ ਪਓ ਵੀ ਮੈਂ ਦੱਸਾਂ ਮੈਂ ਬਹੁਤ ਪੜ੍ਹਿਆ ਲਿਖਿਆ। ਇਹ ਕੋਈ ਉਹਦੀ ਪੜ੍ਹਿਆ ਲਿਖਿਆ ਵਾਲੀ ਗੱਲ ਨਹੀਂ ਹੈਗੀ। ਜਿੱਥੇ ਉਹ ਕਹਿੰਦੇ ਨੇ ਜਿਹੋ ਜਿਹਾ ਜਗ੍ਹਾ ਹੋਵੇ ਨਾ, ਉਹੋ ਜਿਹਾ ਹੀ ਬੇਸ ਹੋਣਾ ਚਾਹੀਦਾ ਬੰਦੇ ਦਾ, ਠੀਕ ਆ। ਜਿੱਦਾਂ ਦੇ ਕੋਈ ਲੋਕ ਆ ਨਾ, ਉੱਦਾਂ ਦੀ ਹੋ ਜਾਓ। ਇੰਗਲਿਸ਼ ਵਾਲੀ ਜਗ੍ਹਾ 'ਤੇ ਅੰਗਰੇਜ਼ਾਂ ਵਾਲੇ ਮੁਲਕ ਤੁਸੀਂ ਗਏ ਹੋ, ਉੱਥੇ ਚੱਲ ਜਾਓ। ਹੁਣ ਤੁਹਾਨੂੰ ਉੱਥੇ ਮਜਬੂਰੀ ਬਣਦੀ, ਤੁਸੀਂ ਠੀਕ ਆ ਬੋਲੋ। ਹੁਣ ਮੈਂ ਕਹਾਂ ਕਿ ਨਹੀਂ ਉੱਥੇ ਵੀ ਪੰਜਾਬੀ ਬੋਲੋ, ਠੀਕ ਆ। ਤੁਹਾਨੂੰ ਬੋਲਣੀ ਆਉਂਦੀ ਹੈ, ਸਮਝਾ ਸਕਦੇ ਹੋ ਉਹਨੂੰ, ਗੱਲ ਸਮਝਾਓ, ਕਿਉਂਕਿ ਉੱਥੇ ਤੁਹਾਡਾ ਕੰਮ ਆ। ਅਤੇ ਜੇ ਪੰਜਾਬ ਦੇ ਵਿੱਚ ਤੁਸੀਂ ਰਹਿ ਰਹੇ ਹੋ, ਠੀਕ ਆ, ਆਪਸ 'ਚ ਗੱਲਬਾਤ ਕਰ ਰਹੇ ਹੋ, ਫਿਰ ਤੁਸੀਂ ਕਹੋ ਕਿ ਲਓ ਜੀ ਮੈਂ ਹੁਣ ਉਰਦੂ ਬੋਲਾਂ ਜਾਂ ਮੈਂ ਇੰਗਲਿਸ਼ ਬੋਲਾਂ, ਇਹ ਗੱਲ ਮੈਂ ਐਡੀ ਖਾਸ ਨਹੀਂ ਸਮਝਦਾ ਹੈਗਾ। ਇਹ ਤਾਂ ਹੈ ਸਰ, ਠੀਕ ਆ। ਪੰਜਾਬੀ ਬੋਲਣੀ ਚਾਹੀਦੀ ਆ, ਪੰਜਾਬੀ ਬੋਲੋ। ਇਹ ਜਿਹੜੀ ਆਪਣੀ ਪਹਿਚਾਣ ਨਾ, ਇਹ ਬਹੁਤ ਵਧੀਆ। ਤੁਸੀਂ ਪੰਜਾਬੀ ਨੂੰ ਕਰਦੇ ਪ੍ਰਮੋਟ, ਜੀ ਜੀ, ਠੀਕ। ਆਪਣਾ ਪੰਜਾਬੀ ਫੇਵਰਟ ਸਿੰਗਰ ਕਿਹਨੂੰ ਸੁਣਦੇ ਹੋ? ਆਪਣਾ ਪੰਜਾਬੀ ਜਿਹੜਾ ਫੇਵਰਟ ਸਿੰਗਰ ਹੈ ਨਾ, ਉਹ ਹੈਗਾ ਜੀ ਸਿੱਧੂ ਭਾਜੀ, ਠੀਕ ਹੈ। ਉਹਨਾਂ ਦੇ ਜੋ ਹੈ ਸੀ ਨਾ, ਖੈਰ ਉਹਦੇ ਵਿੱਚ ਵੀ ਮੈਂ ਕੁਛ ਗੱਲ ਐਡ ਕਰਨੀ ਚਾਹਾਂਗਾ। ਉਹਦੇ ਬੋਲ ਨਹੀਂ ਸਹੀ ਹੁੰਦੇ ਸੀ ਵਿੱਚ ਅਕਸਰ, ਠੀਕ ਆ। ਮੈਂ ਉਹਨਾਂ ਨੂੰ ਕਹਾਂਗਾ ਕਿ ਯਾਰ ਐਪਰੀਸ਼ੀਏਟ ਕਰਦਾ ਜਿਹੜੀ ਚੀਜ਼ ਵਧੀਆ, ਮੈਂ ਉਹਨੂੰ ਕਹਾਂਗਾ ਯਾਰ ਵਧੀਆ, ਠੀਕ ਆ। ਅਤੇ ਜਿਹੜਾ ਬੰਦਾ ਗਲਤ ਆ, ਜਿਹੜੀ ਚੀਜ਼ ਗਲਤ ਆ, ਉਹਨੂੰ ਮੈਂ ਮੂੰਹ 'ਤੇ ਕਹਾਂਗਾ ਕਿ ਯਾਰ ਮੈਂ ਤੁਹਾਨੂੰ ਗਲਤ ਕਹਿ ਰਿਹਾ ਅਤੇ ਤੂੰ ਗਲਤ ਆ, ਠੀਕ ਆ। ਸਿੱਧੂ ਭਾਜੀ ਜਿਹੜਾ ਨਾ, ਉਹਨਾਂ ਨੇ ਬਹੁਤ ਅੱਛੇ ਲਿਰਿਕਸ ਲਿਖੇ, ਗਾਇਆ ਵੀ ਬਹੁਤ ਵਧੀਆ, ਚੱਲ ਰਿਹਾ। ਉਹ ਚਲੇ ਵੀ ਗਿਆ ਦੁਨੀਆ ਤੋਂ, ਫੇਰ ਵੀ ਚੱਲ ਰਿਹਾ। ਗਾਣੇ ਹਲੇ ਵੀ ਆ ਰਹੇ ਉਹਨਾਂ ਦੇ, ਗਾਣੇ ਹਲੇ ਵੀ ਆਈ ਜਾ ਰਹੇ ਆ, ਚੱਲ ਰਿਹਾ। ਬਟ ਮੈਂ ਇਹ ਕਹਿਣਾ ਚਾਹੂੰਗਾ ਕਿ ਰੱਬ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ, ਠੀਕ ਆ। ਸਾਰੀ ਦੁਨੀਆ ਨਾਲ ਮੱਥਾ ਲਾ ਲਓ, ਰੱਬ ਜਿਹਨੇ ਦੁਨੀਆ ਨੂੰ ਬਣਾਈ ਆ ਨਾ, ਉਹਦੇ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ। ਉਹਨਾਂ ਦੇ ਅਕਸਰ ਮੈਂ ਬੋਲ ਦੇਖੇ ਆ, ਉਹਨਾਂ ਦੇ ਵਿੱਚ ਉਹ ਮਤਲਬ ਕਿ ਕਹਿ ਲਓ ਕਿ ਖੁਦਾਈ ਦੇ ਦਾਅਵੇ, ਠੀਕ ਹੈ, ਇਹੋ ਜਿਹੀ ਚੀਜ਼ਾਂ ਵਿੱਚ ਆ ਜਾਂਦੀਆਂ। ਉਹ ਚੀਜ਼ ਸਾਨੂੰ ਵਧੀਆ ਨਹੀਂ ਲੱਗਦੀ ਹੈਗੀ, ਠੀਕ ਆ। ਇੱਕ ਉਹਨਾਂ ਨੇ ਗਾਣਾ ਵਿੱਚ ਕਿਹਾ ਸੀ ਕੀ ਸਰਦਾਰ ਕੀ ਮੁਹੰਮਦ, ਉਹ ਵੀ ਉਹ ਮਤਲਬ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਬਹੁਤ ਜ਼ਿਆਦਾ ਗਲਤ ਸੀ, ਠੀਕ ਆ। ਵਧੀਆ ਸੀ, ਲਿਖਦਾ ਵਧੀਆ ਸੀ, ਠੀਕ ਹੈ, ਇੱਕ ਕਲਾਕਾਰ ਸੀ। ਬਟ ਮੈਂ ਇਸ ਚੀਜ਼ ਤੋਂ ਉਹਨਾਂ ਤੋਂ ਐਡਾ ਮੋਟੀਵੇਟ ਨਹੀਂ ਹੈਗਾ ਕਿ ਉਹ ਕਿਉਂ ਉਹ ਚੀਜ਼ ਕਰਦੇ ਸੀ। ਗਾਣਿਆਂ ਦੀ ਗੱਲ ਹੁੰਦੀ ਪਈ, ਤੁਸੀਂ ਇਸ ਚੀਜ਼ ਨੂੰ ਚਾਹੁੰਦੇ ਹੋ ਕਿ ਜਿੱਦਾਂ ਦੀ ਮਿਊਜ਼ਿਕ ਇੰਡਸਟਰੀ ਉੱਥੇ ਇੰਡੀਆ 'ਚ ਆ, ਇੰਡੀਆ 'ਚ ਪੰਜਾਬੀ 'ਚ ਗਾਣੇ ਆਉਂਦੇ ਨੇ, ਤੁਸੀਂ ਚਾਹੁੰਦੇ ਹੋ ਕਿ ਪਾਕਿਸਤਾਨ 'ਚ ਵੀ ਇਹ ਇੱਦਾਂ ਦੀ ਮਿਊਜ਼ਿਕ ਇੰਡਸਟਰੀ ਹੋਵੇ? ਬਿਲਕੁਲ ਜੀ, ਹੋਣੀ ਚਾਹੀਦੀ ਆ, ਕਿਉਂਕਿ ਉਹ ਜੇ ਅੱਗੇ ਇਹਨਾਂ ਦੇ ਆਪਣੀ ਇੰਡਸਟਰੀ ਦੀ ਵਜ੍ਹਾ ਤੋਂ ਅੱਗੇ, ਠੀਕ ਆ। ਉਹਨਾਂ ਕੋਲ ਉਹ ਫੈਸਿਲਿਟੀਜ਼ ਹੈਗੀਆਂ, ਉਹ ਚੀਜ਼ਾਂ ਕਿ ਜਿਹੜੀਆਂ ਆਪਣੇ ਕੋਲ ਪਤਾ ਨਹੀਂ ਸ਼ਾਇਦ 4-5 ਸਾਲ ਬਾਅਦ ਪਹੁੰਚਣ। ਇਸ ਕਰਕੇ ਉਹ ਅੱਗੇ ਆਪਣੇ ਤੋਂ। ਪਾਕਿਸਤਾਨ ਦੇ ਵਿੱਚ ਵੀ ਇਹੋ ਜਿਹੀ ਇੰਡਸਟਰੀਜ਼ ਹੋਣੀ ਚਾਹੀਦੀਆਂ ਕਿ ਜਿਹੜਾ ਬੰਦਾ ਟੈਲੈਂਟਡ ਆ ਉਹ ਅੱਗੇ ਆਵੇ। ਅਤੇ ਹੋ ਸਕਦਾ ਕਈ ਜਿੱਦਾਂ ਸਿੱਧੂ ਭਾਜੀ ਨੇ ਕਿਹਾ ਸੀ ਕਿ ਜਿੱਥੇ ਮੈਂ ਖੜ੍ਹਾ ਇੱਥੇ ਕੱਲ੍ਹ ਨੂੰ ਤੁਸੀਂ ਵੀ ਖੜ੍ਹੇ ਹੋ ਸਕਦੇ, ਠੀਕ ਆ। ਉਹੀ ਥਾਂ 'ਤੇ ਖੜ੍ਹੇ ਹੋਣ ਵਾਸਤੇ ਸ਼ਾਇਦ ਪੰਜਾਬ ਆਪਣੇ ਪਾਕਿਸਤਾਨ ਦੇ ਵਿੱਚ ਵੀ ਪਤਾ ਨਹੀਂ ਕਿੰਨੇ ਜਿਹੜੇ ਆ ਉਹ ਜ਼ਿਮੀਂਦਾਰੀ ਕਰ ਰਹੇ ਆ, ਠੀਕ ਆ। ਅਤੇ ਨਹੀਂ, ਚਲੋ ਸਾਨੂੰ ਇਸ ਗੱਲ ਦਾ ਵੇਟ ਰਹੇਗਾ ਕਿ ਚਲੋ ਸਾਡੇ ਪਾਕਿਸਤਾਨ 'ਚ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਹੋਏਗੀ, ਪੰਜਾਬੀ 'ਚ ਗਾਣੇ ਹੋਣਗੇ, ਪੰਜਾਬੀ ਪ੍ਰਮੋਟ ਹੋਏਗੀ। ਅਸੀਂ ਬਈ ਫਿਲਹਾਲ ਤਾਂ ਸਬਰ ਹੀ ਕਰਦੇ ਫਿਰਦੇ ਹਾਂ। ਬਿਲਕੁਲ ਜੀ, ਸਬਰ ਹੀ ਬੱਲੇ ਫਿਲਹਾਲ। ਸਰ ਜੀ,
ਸ਼ੌਹਰ ਸੰਧੂ ਕੌਣ ਹੈ? ਕਿਉਂਕਿ ਇਹ ਦੂਸਰਾ ਇਹ ਸੋਸ਼ਲ ਮੀਡੀਆ ਜ਼ਿੰਦਗੀ ਅਤੇ ਆਮ ਜ਼ਿੰਦਗੀ 'ਚ ਸ਼ੌਹਰ, ਇਹ ਦੋਵੇਂ ਕੀ ਫਰਕ ਹੈ, ਤੇ ਸ਼ੌਹਰ ਸੰਧੂ ਕੌਣ ਆ? ਸ਼ੌਹਰ ਸੰਧੂ ਉਹੀ ਹੈ ਜੋ ਤੁਹਾਨੂੰ ਨਜ਼ਰ ਆ ਰਿਹਾ, ਜਾਂ ਤੁਹਾਨੂੰ ਵੀਡੀਓਜ਼ 'ਚ ਨਜ਼ਰ ਆਏਗਾ ਜਾਂ ਫਿਊਚਰ 'ਚ ਨਜ਼ਰ ਆਏਗਾ। ਆਪਾਂ ਫੇਕ ਨਹੀਂ ਹੈਗੇ, ਆਪਾਂ ਓਰੀਜਨਲ ਆ। ਜੋ ਲਿਖਿਆ ਹੁਣ ਤੱਕ ਉਹ ਵੀ ਓਰੀਜਨਲ ਲਿਖਿਆ, ਠੀਕ ਹੈ। ਜੋ ਲਿਖਾਂਗੇ ਓਰੀਜਨਲ ਲਿਖਾਂਗੇ, ਆਪਣੀ ਲਾਈਫ 'ਤੇ ਲਿਖਾਂਗੇ। ਮਤਲਬ ਜੋ ਤੁਸੀਂ ਸੋਸ਼ਲ ਮੀਡੀਆ 'ਤੇ ਹੋ, ਮੈਂ ਓਰੀਜਨਲ ਆਮ ਜ਼ਿੰਦਗੀ ਤੁਸੀਂ ਉੱਦਾਂ ਹੀ, ਆਮ ਜ਼ਿੰਦਗੀ 'ਚ ਵੀ ਉੱਦਾਂ ਹੀ ਆ। ਫੇਮ ਤੋਂ ਬਾਅਦ ਕੋਈ ਨਹੀਂ, ਕੋਈ ਡਿਫਰੈਂਟ ਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਆ। ਡਿਫਰੈਂਸ ਜਿਹੜਾ ਹੁੰਦਾ ਨਾ ਉਹ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਆ, ਅਤੇ ਨਾ ਇਨ ਫਿਊਚਰ ਤੁਸੀਂ ਦੇਖੋਗੇ ਮੇਰੇ 'ਚ। ਆਪਾਂ ਜੋ ਹੈਗੇ ਆ ਉਹ ਅੱਜ ਵੀ ਤੁਹਾਡੇ ਸਾਹਮਣੇ ਆ, ਅਤੇ ਜੇ ਤੁਸੀਂ 10 ਸਾਲਾਂ ਬਾਅਦ ਵੀ ਆ ਗਏ ਨਾ, ਅਤੇ ਆਪਣੀ ਨੇਚਰ 'ਚ ਕਦੇ ਤੁਸੀਂ ਚੇਂਜ ਨਹੀਂ ਦੇਖੋਗੇ। ਮਤਲਬ ਫੁੱਲ ਡਾਊਨ ਟੂ ਅਰਥ। ਤੁਹਾਡੇ 'ਤੇ ਤੁਸੀਂ ਜੋ ਮਰਜ਼ੀ ਕਹਿ ਸਕਦੇ। ਆਪਣੇ ਵੱਲੋਂ ਤਾਂ ਇਹੀ ਸੋਚੀਦਾ ਕਿ ਯਾਰ ਕਿ ਅਸੀਂ ਮਿੱਟੀ ਆ। ਸਰ ਜੀ, ਇਹ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਆਪਾਂ ਨੂੰ ਕੋਈ ਐਸਾ ਫੈਨ ਮੂਮੈਂਟ ਹੋਵੇ ਕਿ ਤੁਹਾਨੂੰ ਕੋਈ ਫੈਨ ਮਿਲਣ ਆਇਆ ਹੋਵੇ ਜਿਹੜਾ ਤੁਹਾਨੂੰ ਹਾਲੇ ਤੱਕ ਯਾਦ ਹੋਵੇ? ਆਲਰੇਡੀ ਮੈਂ ਦੱਸ ਚੁੱਕਿਆ, ਮੇਰਾ ਸਭ ਤੋਂ ਜਿਹੜਾ ਦੋਸਤ ਮੈਨੂੰ ਮਿਲਣ ਆਇਆ ਸੀ ਉਹ ਅੱਜ ਵੀ ਮੇਰਾ ਦੋਸਤ ਹੀ ਹੈ, ਠੀਕ ਆ। ਮੇਰੇ ਨਾਲ ਲਿੰਕ ਦੇ ਵਿੱਚ ਹੀ ਹੈ ਸਫਿਆਨ ਮੁਗਲ, ਠੀਕ ਆ। ਉਹ ਆਇਆ ਸੀ, ਉਹਦੇ ਨਾਲ ਫਿਰ ਅਸੀਂ ਕਾਫੀ ਇੰਜੋਏ ਕੀਤਾ। ਮੈਨੂੰ ਇੱਕ ਡਿਫਰੈਂਟ ਚੀਜ਼ ਮਿਲੀ, ਕਿਉਂਕਿ ਮੈਂ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਮੁਰੱਬੇ ਕੰਮ ਸ਼ਾਮੀ ਕਰਦਾ ਰਹਿੰਦਾ ਸੀ, ਠੀਕ ਆ। ਉਹ ਆਏ ਅਤੇ ਫਿਰ ਅਸੀਂ ਟੂਬਲ 'ਤੇ ਨਹਾਉਣ ਨੂਣ ਚਲੇ ਗਏ, ਯਾਨੀ ਕਾਫੀ ਅਸੀਂ ਇੰਜੋਏ ਕੀਤਾ ਉੱਥੇ। ਦੂਸਰੇ ਮੁਰੱਬੇ ਸਾਡੇ ਪਾਣੀ ਲੱਗਦਾ ਸੀ, ਉੱਥੇ ਗਿਆ, ਉੱਥੇ ਅਮਰੂਦ ਸ਼ਮਰੂਦ ਖਾਧੇ, ਮਿੱਠੇ ਖਾਧੇ, ਇੱਦਾਂ ਦੀਆਂ ਚੀਜ਼ਾਂ, ਯਾਨੀ ਕਿ ਕਾਫੀ ਯਾਦਗਾਰ ਦਿਨ ਸੀ ਸਾਡਾ। ਨਹੀਂ ਤੇ ਹੁਣ ਫੇਮਸ ਹੋਣ ਤੋਂ ਬਾਅਦ ਮੱਝਾਂ ਨੂੰ ਪੱਠੇ ਪਾਉਣੇ, ਠੀਕ ਹੈ, ਪੱਠੇ ਵੱਢਣੇ, ਪਾਣੀ ਲਾਉਣਾ, ਇਹਨਾਂ ਕੰਮਾਂ 'ਚ ਕਹਿੰਦਾ ਕਿ ਨਹੀਂ ਯਾਰ ਮੈਂ ਫੇਮਸ ਹਾਂ ਯਾਰ, ਹੁਣ ਮੈਂ ਨਹੀਂ ਕਰਨਾ। ਨਾ ਨਾ ਨਾ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਆਪਾਂ ਤੇ ਜਿਹੜਾ ਕੰਮ ਆ ਨਾ ਉਹ ਕੰਮ ਕਰਨਾ ਹੀ ਕਰਨਾ, ਠੀਕ ਆ। ਜਿਵੇਂ ਮਿਹਨਤ ਦੇ ਵਿੱਚ ਨਾ ਕੋਈ ਸ਼ਰਮ ਨਹੀਂ ਹੈਗੀ, ਠੀਕ ਆ। ਅਤੇ ਇਹ ਆਪਣਾ ਕੰਮ ਆ, ਇਹ ਆਪਣੀ ਮਿਹਨਤ ਆ, ਇਹਦੇ ਵਿੱਚ ਆਪਾਂ ਨੂੰ ਕੋਈ ਹੱਦ ਤੱਕ ਨਹੀਂ ਹੈਗੀ ਕਿ ਕੀ ਕਰ ਰਹੇ ਕੀ ਨਹੀਂ ਕਰ ਰਹੇ। ਆਪਾਂ ਸਾਰਾ ਕੰਮ ਹੀ ਕਰੀਦਾ। ਖੈਰ ਸਾਡੇ ਕੋਲ ਮੱਝਾਂ ਤਾਂ ਨਹੀਂ ਹੈਗੀਆਂ, ਲੇਕਿਨ ਆਪਾਂ ਖੇਤੀਬਾੜੀ ਵਾਲਾ ਕੰਮ, ਬੰਦਾ ਜਿਹੜਾ ਨਾਲ ਸਾਡੇ ਕੰਮ 'ਤੇ ਰੱਖਿਆ ਹੋਏਗਾ, ਅਸੀਂ ਉਹਨੂੰ ਇੰਝ ਪ੍ਰੋਟੋਕੋਲ ਦੇਈਦਾ ਕਿ ਜਿਵੇਂ ਸਾਡਾ ਘਰ ਦਾ ਜੀਅ ਹੈ, ਠੀਕ ਆ। ਅਤੇ ਉਹ ਸਾਡੇ ਨਾਲ ਜੋ ਅਸੀਂ ਖਾਂਦੇ ਹਾਂ ਉਹੀ ਉਹ ਖਾਂਦਾ, ਠੀਕ ਆ। ਉਹਦੀ ਜਿੰਨੀ ਪੇ ਹੁੰਦੀ ਉਹਦੇ ਨਾਲ ਨਾ ਕਹਿ ਲਓ ਕਿ ਜ਼ਿਆਦਾ ਹੀ ਪੇ ਕਰਨ ਦੀ ਕੋਸ਼ਿਸ਼ ਕਰੀ ਯਾਰ, ਖਰਚਾ ਹੋ ਜਾਂਦਾ ਹੁੰਦਾ। ਹਾਂਜੀ, ਖਰਚਾ ਹੋ ਜਾਂਦਾ। ਸੋ ਇਹ ਕਹਿ ਲਓ ਕਿ ਆਪਾਂ ਨੂੰ ਕੋਈ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਕਿ ਆਪਾਂ ਕੀ ਕੰਮ ਕਰ ਰਹੇ ਹਾਂ। ਲੇਕਿਨ ਜ਼ਿਮੀਂਦਾਰੀ ਦੇ ਵਿੱਚ ਆਪਾਂ ਕੋਈ ਵੀ ਕੰਮ ਕਰ ਰਹੇ ਹਾਂ, ਚਾਹੇ ਉਹ ਖਾਦ ਪਾਣੀ, ਖਾਲਾ ਕੱਢਣਾ, ਪਿੱਛੇ ਪਲ 'ਤੇ ਜਾਣਾ, ਠੀਕ ਆ, ਟਰੈਕਟਰ ਚਲਾਉਣਾ, ਇਹ ਕੰਮ ਸਾਡਾ ਯਾਰ। ਹਾਂਜੀ ਸਰ ਜੀ, ਹੁਣ ਆਪਣੀ ਆਵਾਮ ਆਪਾਂ ਨੂੰ ਸੁਣਦੀ ਪਈ ਇੱਕ 1.5 ਘੰਟੇ। ਬਹੁਤ ਥੈਂਕ ਯੂ ਉਹਨਾਂ ਦਾ ਸੁਣਨ ਵਾਸਤੇ। ਸਰ ਜੀ, ਹੁਣ ਲਾਸਟ ਵਿੱਚ ਇੱਕ ਨਾ ਸ਼ਾਇਰੀ ਹੋ ਜਾਵੇ ਜਿਹੜੀ ਤੁਹਾਡੇ ਦਿਲ ਦੇ ਕਰੀਬ ਹੋਵੇ। ਕਹਿੰਦੀ ਰਾਹਾਂ ਮੇਰਿਆਂ 'ਚ ਦਿਖਿਆ ਨਾ ਕਰ, ਮੈਨੂੰ ਲੋਕਾਂ 'ਚ ਬਹਿ ਕੇ ਪਿੱਟਿਆ ਨਾ ਕਰ, ਅਖਾਣ ਨੂੰ ਆਂਦੇ ਆ ਤੇਰੇ ਲਿਖੇ ਲਫਜ਼, ਹੱਥ ਬੰਨੇ ਮੇਰੇ 'ਤੇ ਲਿਖਿਆ ਨਾ ਕਰ। ਵਾਹ। ਮੈਂ ਕਿਹਾ ਚੱਲ ਠੀਕ ਆ, ਤੇਰੇ ਰਾਹ 'ਚ ਨਹੀਂ ਦਿਖਦਾ। ਮੈਂ ਕਿਹਾ ਚੱਲ ਠੀਕ ਆ ਵੀ ਤੇਰੇ ਰਾਹ 'ਚ ਨਹੀਂ ਦਿਖਦਾ, ਤੈਨੂੰ ਲੋਕਾਂ 'ਚ ਬਹਿ ਕੇ ਮੈਂ ਨਹੀਂ ਪਿੱਟਦਾ, ਤਾਂ ਤੂੰ ਖਾਸ ਆਗੂ ਮੇਰੇ ਲਈ, ਕਿਉਂਕਿ ਐਰੇ ਗੈਰੇ ਤੇ ਮੈਂ ਵੀ ਨਹੀਂ ਲਿਖਦਾ। ਵਾਹ। ਸਰ ਜੀ, ਉਹੀ ਗੱਲ ਆ ਗਈ ਨਾ ਕਿ ਤੁਸੀਂ ਜਿਹੜਾ ਸੈਡ ਸ਼ੇਅਰ ਸੀ ਨਾ, ਉਹ ਤੁਸੀਂ ਆਪਣੇ ਵਾਸਤੇ ਜਿਹੜਾ ਤੁਹਾਡੇ ਸੀ ਨਾ ਆਪਣਾ ਫੇਵਰੇਟ, ਉਹ ਤੁਸੀਂ ਆਪਣਾ ਸਾਂਭਿਆ ਹੋਇਆ ਸੀ। ਐਂਡ ਤੇ ਫਿਰ ਤੁਸੀਂ ਐਂਡ ਤੇ ਉਹ ਸ਼ੇਅਰ ਕੱਢ ਦਿੱਤਾ, ਦੇਖ ਲਓ ਫਿਰ। ਲੇਕਿਨ ਯਾਰ ਭਾਬੀ ਤੇਰੀ ਨਾਰਾਜ਼ ਹੋ ਜਾਣੀ, ਮੈਂ ਦੱਸ ਦਿੱਤਾ। ਸਰ ਜੀ, ਹੁਣ ਲਾਸਟ ਵਿੱਚ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ, ਜਿਹੜੇ ਆਪਣੇ ਅੱਜ ਕੱਲ੍ਹ ਦੀ ਯੂਥ ਆ, ਜਿਹੜੇ ਖੇਤੀਬਾੜੀ ਛੱਡ ਕਹਿੰਦੇ ਕਿ ਚੰਗੀ ਨਹੀਂ ਹੈਗੀ, ਅਸੀਂ ਨਹੀਂ ਕਰਨੀ, ਇੱਕ ਲਾਸਟ ਵਿੱਚ ਛੋਟਾ ਜਿਹਾ ਮੈਸੇਜ। ਮੈਂ ਉਹਨਾਂ ਨੂੰ ਇਹ ਮੈਸੇਜ ਦੇਖਣਾ ਚਾਹੁੰਦਾ ਕਿ ਯਾਰ ਮਿਹਨਤ ਕਰੋ, ਮਿਹਨਤ ਦਾ ਫਲ ਜਿਹੜਾ ਰੱਬ ਦਿੰਦਾ, ਮਿਹਨਤ ਕਦੀ ਵੀ ਤੁਹਾਡੀ ਜ਼ਾਇਆ ਨਹੀਂ ਜਾਂਦੀ, ਠੀਕ ਆ। ਲੱਗੇ ਰਹੋ, ਚੱਲਦੇ ਰਹੋ ਆਪਣੇ ਰਾਹ 'ਤੇ, ਸਹੀ ਰਾਹ 'ਤੇ, ਗਲਤ ਰਾਹ 'ਤੇ ਨਹੀਂ, ਚੱਲਦੇ ਰਹੋ। ਇੱਕ ਦਿਨ ਇਹੋ ਜਿਹਾ ਆਏਗਾ ਕਿ ਤੁਹਾਨੂੰ ਤਰੱਕੀ ਮਿਲੇਗੀ ਅਤੇ ਤੁਸੀਂ ਸੀਨਾ ਚੌੜਾ ਕਰਕੇ ਕਹੋਗੇ ਕਿ ਯਾਰ ਆ ਮੈਂ ਕਰ ਦਿਖਾਇਆ, ਠੀਕ ਆ। ਐਸੇ ਨਾਲ ਹੀ ਆਪਣਾ ਲਵ ਯੂ ਸਾਰਿਆਂ ਨੂੰ, ਬਿਗ ਲਵ ਆ ਸਾਰਿਆਂ ਵਾਸਤੇ ਜਿਨ੍ਹਾਂ ਨੇ ਸਾਨੂੰ ਘੰਟਾ ਡੇਢ ਸੁਣਿਆ। ਰਿਸਪੈਕਟ ਆ ਤੁਹਾਡੇ ਵਾਸਤੇ, ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਕਿ ਅੱਜ ਤੁਹਾਡੇ ਨਾਲ ਇੰਨੀਆਂ ਗੱਲਾਂ ਸ਼ੇਅਰ ਕੀਤੀਆਂ ਅਤੇ ਤੁਸੀਂ ਸਾਨੂੰ ਸੁਣਿਆ। ਲਵ ਯੂ ਆਲ।
ਇਹ ਸੀਗਾ ਜੀ ਅੱਜ ਦਾ ਸਾਡਾ ਪੋਡਕਾਸਟ। ਸਾਡੇ ਕੋਲ ਸਾਡੇ ਛੋਟੇ ਵੀ ਆ, ਵੱਡੇ ਭਾਈ ਵੀ ਆ, ਸ਼ੌਰ ਸੰਧੂ। ਜੇ ਤੁਸੀਂ ਚਾਹੁੰਦੇ ਹੋ ਕਿ ਇੱਦਾਂ ਦੀਆਂ ਪੋਡਕਾਸਟਾਂ ਹੋਰ ਆਉਂਦੀਆਂ ਰਹਿਣ, ਲੋਕ ਆਪਣੇ ਦਿਲ ਦੀਆਂ ਗੱਲਾਂ ਕਰਨ, ਤੁਹਾਡੇ ਤੱਕ ਉਹਨਾਂ ਦੇ ਦਿਲ ਦੀਆਂ ਗੱਲਾਂ ਪਹੁੰਚਣ, ਤੇ ਇਹਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਲਾਜ਼ਮੀ ਕਰ ਲਿਓ।